असलामुअलैकुम गुड मॉर्निंग सोनियो गुड मॉर्निंग। ਤੇ ਠੰਡੀ ਠੰਡੀ ਤੁਹਾਨੂੰ ਗੁੱਡ ਮਾਰਨਿੰਗ ਕਹਿੰਦੇ ਹਾਂ ਅਸੀਂ। ਦੇਖੋ ਮੈਂ ਤੁਹਾਨੂੰ ਵਿੰਡੋ 'ਚੋਂ ਦਿਖਾਉਂਦੀ ਹਾਂ। ਤੇਜ਼ ਹਵਾਵਾਂ ਪਈਆਂ ਚੱਲਦੀਆਂ ਨੇ ਤੇ ਬਾਰਿਸ਼ ਹੁੰਦੀ ਪਈ ਹੈ। ਹਵਾ ਬੜੀ ਤੇਜ਼ ਹੈ। ਅਗਰ ਮੈਂ ਵਿੰਡੋ ਖੋਲਾਂਗੀ ਤੁਹਾਨੂੰ ਬਹੁਤ ਆਵਾਜ਼ ਆਏਗੀ। ਸ਼ਦੀਦ ਬਾਰਿਸ਼ ਔਰ ਪੂਰਾ ਹਫਤਾ ਅਸੀਂ ਬਾਰਿਸ਼ 'ਚ ਭਿੱਜਦੇ ਰਹਿਣਾ ਵੇ। ਸਾਡੇ ਸਾਰੇ ਪਲਾਨ ਜਿਹੜੇ ਨੇ ਉਹ ਖਤਮ ਹੋ ਗਏ ਨੇ। ਅਸੀਂ ਮਹਿੰਦੀ ਲਵਾਵਾਂਗੇ ਤੇ ਇੱਥੇ ਜਾਵਾਂਗੇ ਤੇ ਉੱਥੇ ਜਾਵਾਂਗੇ। ਬਈ ਵੈਦਰ ਸਾਨੂੰ ਕੁਛ ਨਹੀਂ ਕਰਨ ਦੇਗਾ। ਤੇ ਚਲੋ ਵੀ ਠੀਕ ਹੈ, ਅਸੀਂ ਤੁਹਾਨੂੰ ਦਿਖਾ ਦਿੱਤਾ ਵੇ ਕਿ ਕਹਿੰਦੇ ਨਾ ਯੂਕੇ ਵੈਦਰ ਦਾ ਤੇ ਵੀ ਕੋਈ ਭਰੋਸਾ ਨਹੀਂ। ਕੱਖ ਕੰਡੇ ਦਾ ਭਰੋਸਾ ਨਹੀਂ ਜੇ ਬਈ ਮਿੰਟ 'ਚ ਕੁਛ ਹੋਰ। ਤੇ ਪੂਰਾ ਹਫਤਾ ਇੰਨੀ ਸ਼ਦੀਦ ਬਾਰਿਸ਼ ਚੱਲਣੀ ਹੈ। ਰਾਤ ਵੀ ਹੁੰਦੀ ਰਹੀ ਹੈ ਬਾਰਿਸ਼ ਪੂਰੀ। ਤੇ ਚਲੋ ਠੀਕ ਹੈ, ਹੁਣ ਇਸ ਤਰ੍ਹਾਂ ਹੀ ਠੰਡੇ ਠੰਡੇ ਈਦ ਕਰਾਂਗੇ। ਠੰਡੇ ਠੰਡੇ ਅੱਲਾਹ ਪਾਕ ਨੇ ਰੋਜ਼ੇ ਕਰਵਾ ਦਿੱਤੇ ਪੂਰੇ। ਤੇ ਠੰਡੇ ਠੰਡੇ ਅਸੀਂ ਹੁਣ ਕਰਾਂਗੇ ਈਦ। ਤੇ ਤੁਹਾਡੇ ਕਮੈਂਟ ਆਏ ਸਾਰਿਆਂ ਦੇ। ਮੈਂ ਕੱਲ੍ਹ ਤੁਹਾਨੂੰ ਐਡਵਾਂਸ ईद मुबारक कह दिता सी कि ईद मुबारक, ईद की खुशियां मुबारक, ईद के तोहफे मुबारक। तो वो फिर आप ईद तो होई ना। चंदा मामू जो साढ़े तो नाराज़ हो गया, निकलिया ही नहीं। बथेरिया दी मिन्नतां शिन्नतां असीं कीतियां सन भी आ जा निकल जा, पर कहने भी तुसीं 30 रोज़े पूरे करो, इन्ना मजाक नहीं हो रहा। कि चलो भी ठीक है, 30 पूरे कर लेने आ। ते चंदा मामा ने साढ़े 30 रोज़े पूरे करवा दिते ने। अल्हम्दुलिल्लाह अल्हम्दुलिल्लाह बहुत अच्छे रोज़े गुजरे। अल्लाह पाक दा एहसान है कि सेहत तंदुरुस्ती दे नाल अच्छा खा पी के अल्लाह ताला दी नेमतां ते इन्हां नाल अवतार हुंदा रहा वे और बड़ा अच्छे रोज़े गुजरे ने। उस रब दा शुक्र है जिन्हें अगर असीं ओहदी रज़ा लई असीं पूरा दिन अगर असीं भुखे रहे और असीं कीता, पर उस फिर जो रोज़ा खुलवाया तो बहुत सारियां नेमतां दे नाल असीं खोलिया। अल्लाह पाक दा शुक्र अदा करने आ। ਤੇ ਬਾਕੀ ਇਹ ਵੀ ਕਿ ਅੱਜ ਹੁਣ ਮੈਂ ਪਕਾਉਣ ਦਾ ਸਿਲਸਿਲਾ ਸ਼ੁਰੂ ਕਰਨਾ ਸੀ। ਜਾ ਕੇ ਨੀਚੇ ਕਿਚਨ 'ਚ ਅੱਜ ਅਸੀਂ ਪਕਾ ਰਹੇ ਕਰੇਲੇ ਗੋਸ਼ਤ। ਕਰੇਲੇ ਗੋਸ਼ਤ ਅੱਗੇ ਵੀ ਮੈਂ ਇੱਕ ਦਿਨ ਬਣਾਇਆ ਸੀ। ਕਰੇਲੇ ਗੋਸ਼ਤ ਸ਼ੌਕ ਨਾਲ ਖਾਧਾ ਜਾਂਦਾ ਵੇ, ਇਸ ਤੋਂ ਉਹ ਸਾਡੇ ਘਰ ਅਕਸਰ ਪੱਕਦਾ ਵੇ। ਤੇ ਮੈਂ ਕਰੇਲੇ ਗੋਸ਼ਤ ਬਣਾਉਣਾ ਸੀ। ਮੈਂ ਕਿਚਨ 'ਚ ਜਾਣ ਤੋਂ ਪਹਿਲੇ, ਕਿਉਂਕਿ ਅੱਜ ਕੱਲ੍ਹ ਜਿਹੜਾ ਮੈਂ ਤੁਹਾਨੂੰ ਦੱਸਾਂ ਕਿ ਵੀਡੀਓ ਅਪਲੋਡ ਵਿੱਚ ਬਹੁਤ ਟਾਈਮ ਲੈ ਰਹੀ। ਪਤਾ ਨਹੀਂ ਕੀ ਵਜ੍ਹਾ ਵੇ, ਇੰਨਾ ਦੇਰ ਪਈ ਲੱਗਦੀ ਹੈ ਨਾ ਕਿ ਉਹ ਮੈਨੂੰ ਫਿਰ ਘੰਟਿਆਂ ਦੇ ਹਿਸਾਬ ਨਾਲ ਲੱਗ ਜਾਂਦਾ ਵੇ। ਫਿਰ ਐਡਿਟ ਕਰਨਾ, ਜੋੜਨਾ ਕਰਨਾ, ਤੇ ਉਹ ਮੈਨੂੰ ਬਹੁਤ ਮੁਸ਼ਕਿਲ ਲੱਗ ਰਿਹਾ ਕਿ ਰੋਜ਼ਿਆਂ ਦੀ ਵਜ੍ਹਾ ਨਾਲ ਵਿੱਚ ਫਿਰ ਆਵੇ ਕਿ ਤਰੀ ਦੀ ਵੀ ਤਿਆਰੀ ਕਰਨੀ ਹੁੰਦੀ। ਉਹ ਟਾਈਮ ਫਿਰ ਵੀਡੀਓ ਉਜ਼ਮਾ ਨੇ ਉਸ ਦਿਨ ਮੈਨੂੰ ਕਿਹਾ ਕਿ ਬਾਜੀ ਤੁਹਾਡੀ ਵੀਡੀਓ ਬੜੀ ਲੇਟ ਆਉਂਦੀ, ਤੁਹਾਡਾ ਬਲੌਗ ਬਹੁਤ ਲੇਟ ਆਉਂਦਾ ਵੇ। ਤੇ ਮੈਂ ਫਿਰ ਉਹ ਦੇਖ ਨਹੀਂ ਸਕਦੀ। ਦੂਸਰੇ ਦਿਨ ਮੈਂ ਦੇਖਣੀ ਆ। ਇਸੀ ਤੋਂ ਉਜ਼ਮਾ ਦੇ ਕਮੈਂਟ ਫਿਰ ਕੁਛ ਰਹਿ ਜਾਂਦੇ ਨੇ, ਕਿਉਂਕਿ ਮੈਂ ਵੀਡੀਓ ਬਲੌਗ ਬਣਾ ਚੁੱਕੀ ਹੋਣੀ, ਰਿਕਾਰਡ ਕਰ ਚੁੱਕੀ ਹੋਣੀ ਆ। ਉਜ਼ਮਾ ਦੇ ਫਿਰ ਬਾਅਦ 'ਚ ਆਉਂਦੇ ਨੇ, ਉਹ ਫਿਰ ਇਸ ਤਰ੍ਹਾਂ ਗੈਰ ਹਾਜ਼ਰੀ ਲੱਗ ਜਾਂਦੀ ਹੈ। ਕੋਈ ਗੱਲ ਨਹੀਂ ਉਜ਼ਮਾ, ਮੈਨੂੰ ਪਤਾ ਵੇ ਕਿ ਹਰ ਇੱਕ ਦਾ ਆਪਣਾ ਟਾਈਮ ਦਾ ਸ਼ਡਿਊਲ ਹੈ। ਹਰ ਇੱਕ ਨੇ ਆਪਣੇ ਕੰਮ ਕਾਜ ਨਿਪਟਾਣੇ ਨੇ, ਕਰਨੇ ਨੇ। ਫਿਰ ਹੀ ਕਿਤੇ ਜਾ ਕੇ ਕੋਈ ਬੈਠੇਗਾ YouTube ਤੇ ਸਾਹ ਲਏਗਾ, ਵਿਹੜੇ 'ਚ ਆ ਕੇ ਸਾਹ ਲੈਣ ਵਾਸਤੇ ਬੈਠੇਗਾ। ਪਹਿਲੇ ਤਾਂ ਕੰਮ ਵੀ ਕਰਨੇ ਨਾ ਸਾਰਿਆਂ ਨੇ, ਤੇ ਫਿਰ ਵਿਹੜੇ 'ਚ ਆ ਕੇ ਬੈਠਣਾ ਵੇ ਵਿੱਚ ਝੱਟ ਸਾਹ ਲੈ ਲਈਏ। ਤੇ ਉਹ ਹੁਣ ਕੀ ਕਹਿੰਦੇ ਨੇ, ਕੋਈ ਮਸਲਾ ਨਹੀਂ ਹੈ, ਕਿਉਂਕਿ ਮੈਨੂੰ ਖੁਦ ਅੰਦਾਜ਼ਾ ਵੇ ਕਿ ਮੈਂ ਖੁਦ ਰੈਗੂਲਰ ਸਾਰੇ ਇਸ ਤਰ੍ਹਾਂ ਕੰਮ ਨਹੀਂ ਕਰ ਪਾ ਰਹੀ ਹਾਂ। ਤੇ ਜਿਸ ਤਰ੍ਹਾਂ ਰੂਟੀਨ ਦੇ ਨਾਲ फ़ोन ਤੇ ਰਾਬਤਾ ਨਹੀਂ ਕਰ ਪਾ ਰਹੀ ਕਿਸੇ ਨਾਲ। ਮੇਰੇ ਬੜੀ ਸ਼ਿਕਵੇ ਸ਼ਿਕਾਇਤਾਂ ਉੱਥੋਂ ਆਉਂਦੀਆਂ ਨੇ ਪਾਕਿਸਤਾਨ ਤੋਂ, ਤੇ ਕਿ ਵੀ ਤੁਸੀਂ ਸਾਨੂੰ ਭੁੱਲ ਗਏ ਹੋ, ਤੁਸੀਂ फ़ोन ਹੀ ਨਹੀਂ ਕਰਦੇ ਹੋ। ਪਰ ਭੁੱਲੀ ਨਹੀਂ ਆ ਮੈਂ ਕਿਸੇ। ਉਹ ਮੇਰੀ ਭਾਂਜੀਆਂ ਦੇ ਵੀ ਆਉਂਦੇ ਨੇ ਮੈਸੇਜ ਵਗੈਰਾ, ਲੇਕਿਨ ਐਵੇਂ ਕਿ ਬਹੁਤ ਇਸ ਮਸਰੂਫੀਅਤ ਐਸੀ ਰਹੀ ਹੈ ਕਿ ਕਿਉਂਕਿ ਮੇਰੀ ਇੱਕ ਆਦਤ ਹੈ ਕਿ ਮੈਂ ਗੱਲ ਜਦੋਂ ਕਰਨੀ ਹੈ ਬੜੀ ਸਕੂਨ ਨਾਲ ਕਰਨੀ ਹੈ। 2-4 ਦਿਨ ਬਾਅਦ ਕਰਾਂ, ਫਿਰ ਮੈਂ ਕਹਿੰਦੀ ਆਰਾਮ ਨਾਲ ਗੱਲ ਕਰਾਂ। ਉਹ ਆਰਾਮ ਨਾਲ ਗੱਲ ਕਰਨ ਦੇ ਚੱਕਰ ਵਿੱਚ ਉਹ ਬਹੁਤਾ ਹੀ ਆਰਾਮ ਹੋ ਜਾਂਦਾ ਵੇ। ਬਹਰ ਈਦ ਤੋਂ ਬਾਅਦ ਫਿਰ ਇਨਸ਼ਾਅੱਲਾ ਰੂਟੀਨ ਵਿੱਚ ਆਉਂਦਾ ਜਾਏਗਾ ਸਾਡਾ ਸਾਰਾ ਸਿਲਸਿਲਾ। ਤੇ ਉਜ਼ਮਾ ਦੇ ਫਿਰ ਇਸ ਤਰ੍ਹਾਂ ਕਮੈਂਟ ਉਜ਼ਮਾ ਨੇ ਕਿ ਆਪਣੇ ਸ਼ੇਅਰ ਕਰਦੇ ਰਹਿੰਦੇ ਨੇ, ਲੇਕਿਨ ਥੋੜਾ ਲੇਟ ਹੋ ਜਾਂਦਾ ਵੇ। ਤੇ ਕੋਈ ਮਸਲਾ ਨਹੀਂ, ਨੋ ਟੈਨਸ਼ਨ, ਟੈਨਸ਼ਨ ਨਾਟ ਬਈ। ਤੇ ਅੱਜ ਅਸੀਂ ਪਾ ਲਿਆ ਵੀ ਗੁੱਲੂ ਬ੍ਰਾਂਡ ਦਾ ਇੱਕ ਸੂਟ ਪਾ ਲਿਆ। ਦੇਖੋ ਜਿਹੜੇ ਅੱਜ ਕੱਲ੍ਹ ਚਲੇ ਹੋਏ ਨਾ, ਇਹ ਦੁਪੱਟਾ ਉਹਦੇ ਨਾਲ ਦਾ ਨਹੀਂ ਹੈ। ਦੁਪੱਟਾ ਤਾਂ ਮੈਂ ਬਹੁਤ ਦਫਾ ਪਹਿਲੇ ਲੈ ਚੁੱਕੀ ਹਾਂ, ਪਰ ਮੇਰਾ ਫੇਵਰਟ ਦੁਪੱਟਾ ਵੇ। ਤੇ ਜਿਹੜਾ ਪਰ ਐਵੇਂ ਕਿ ਸੂਟ ਜਿਹੜਾ ਵੇ ਨਾ, ਇਹ ਪ੍ਰਿੰਟ ਤੁਸੀਂ ਦੇਖ ਰਹੇ ਹੋ, ਇਹ ਗੁੱਲੂ ਬ੍ਰਾਂਡ ਦਾ ਸੂਟ ਹੈ। ਹੁਣ ਗੁੱਲੂ ਬ੍ਰਾਂਡ ਕਿਹੜਾ ਬ੍ਰਾਂਡ ਹੈ, ਤੁਸੀਂ ਵੀ ਪਹਿਲੀ ਦਫਾ ਸੁਣਿਆ ਹੈਗਾ ਵੀ ਇਹ ਕਿਹੜਾ ਬ੍ਰਾਂਡ ਆ ਗਿਆ। ਤੇ ਚੌਂਕ ਜਾਣਗੇ ਸਾਰੇ ਲੋਕ। ਤੇ ਉਹ ਗੁੱਲੂ ਬ੍ਰਾਂਡ ਮੈਂ ਹੁਣ ਗਈ ਨਾ ਜਦੋਂ ਪਾਕਿਸਤਾਨ, ਤੇ ਮੇਰੀ ਸਿਸਟਰ ਵੱਲ ਗਈ, ਉਮਰਕੋਟ ਦੇ ਕੋਲ ਉਹ ਰਹਿੰਦੇ ਨੇ। ਤੇ ਉੱਥੇ ਉਹ ਜਿਹੜਾ ਸੂਟ ਪਾਉਣ, ਕਹੋ ਤੇਰਾ ਸੂਟ ਤਾਂ ਬੜਾ ਸੋਹਣਾ ਪਿਆ ਲੱਗਦਾ, ਰੰਗ ਬੜਾ ਸੋਹਣਾ। ਉਹ ਕਹਿੰਦੀ ਗੁੱਲੂ ਬ੍ਰਾਂਡ ਹੈ। ਮੇਰੀ ਸਿਸਟਰ ਨੇ ਕਿਹਾ, ਮੈਂ ਕਿਹਾ ਅੱਛਾ। ਮੈਂ ਕਿਹਾ ਕੋਈ ਨਵੀਂ ਬ੍ਰਾਂਡ ਆਈ ਹੋਣੀ ਹੈ। ਉਸ ਤੋਂ ਬਾਅਦ ਫਿਰ ਦੂਸਰੇ ਜੋੜਾ ਪਾਇਆ। ਮੈਂ ਕਿਹਾ ਬੜਾ ਸੋਹਣਾ ਪਿਆ ਲੱਗਦਾ ਤੇਰਾ ਸੂਟ, ਗੁੱਲੂ ਬ੍ਰਾਂਡ ਹੈ।
3-4 ਦਿਨ ਤੇ ਮੈਂ ਸੁਣਦੀ ਰਹੀ, ਵੇਖਿਆ ਵੀ ਗੁੱਲੂ ਬ੍ਰਾਂਡ ਕਿਹੜਾ ਆ ਗਿਆ, ਮੈਂ ਤੇ ਕਦੀ ਸੁਣਿਆ ਨਹੀਂ ਇਹਦਾ ਨਾਂ ਗੁੱਲੂ ਬ੍ਰਾਂਡ ਦਾ। ਉਹਨੇ ਕਿਹਾ ਕਿ ਬਈ ਇੱਥੇ ਇੱਕ ਦੁਕਾਨ ਹੈ ਸਾਦੀ ਜੀ ਕੱਪੜਿਆਂ ਦੀ, ਉਹ ਤੇ ਜਾ ਕੇ ਲੈਣੇ, ਉਹਦਾ ਨਾਂ ਗੁੱਲੂ ਹੈ। ਤੇ ਮੈਂ ਉਹਦਾ ਨਾਂ ਗੁੱਲੂ ਬ੍ਰਾਂਡ ਰੱਖ ਦਿੱਤਾ ਵੀ ਅਸੀਂ ਗੁੱਲੂ ਬ੍ਰਾਂਡ ਦੇ ਕੱਪੜੇ ਪਾਉਂਦੇ ਹਾਂ, ਤੇ ਅਸੀਂ ਵੀ ਅੱਜ ਪਾ ਲਿਆ ਵੀ ਗੁੱਲੂ ਬ੍ਰਾਂਡ। ਮੈਨੂੰ ਤਾਂ ਇੰਨਾ ਚੰਗਾ ਲੱਗਿਆ, ਮੈਂ ਕਿਹਾ ਜਾ ਦੌੜ ਕੇ ਜਾ, ਮੈਨੂੰ ਵੀ ਲਿਆ ਕੇ ਦੇ। ਮੈਂ ਖੁਦ ਤੇ ਨਹੀਂ ਗਈ ਬਾਜ਼ਾਰ, ਉਹਨਾਂ ਕੋਲੋਂ ਮੈਂ ਮੰਗਵਾਏ, ਫਿਰ 2 ਸੂਟ ਮੈਂ ਵੀ ਗੁੱਲੂ ਬ੍ਰਾਂਡ ਦੇ ਸਵਾਏ। ਤੇ ਉਹ ਕੀ ਕਹਿੰਦੇ ਨੇ, ਇੱਕ 3 ਪੀਸ ਸੂਟ ਸੀ ਮੈਂ ਲਿਆ ਗਰਮ, ਔਰ ਇੱਕ ਇਹ ਲੀਲਨ ਦਾ ਸੀ, ਛੋਟਾ ਛੋਟਾ ਪ੍ਰਿੰਟ, ਮੈਨੂੰ ਪ੍ਰਿੰਟ ਦਾ ਬੜਾ ਅੱਛਾ ਲੱਗਿਆ, ਤੇ ਮੈਂ ਫਿਰ ਇਹ ਲਿਆ ਗੁੱਲੂ ਬ੍ਰਾਂਡ ਕੋਲੋਂ। ਤੇ ਬੜਾ ਅੱਜ ਮੈਂ ਫਸਟ ਟਾਈਮ ਪਾਇਆ ਵੇ, ਤੇ ਬਈ ਬੜਾ ਹੀ ਇਹ ਦੇਖੋ ਬੜਾ ਅੱਛਾ ਪ੍ਰਿੰਟ ਪਿਆ ਲੱਗਦਾ ਵੇ, ਔਰ ਬੜਾ ਅੱਛਾ ਇਹਦਾ ਹੋਵੇ। ਤੇ ਮੈਂ ਕਿਹਾ ਚਲੋ ਵੀ ਅਸੀਂ ਵੀ ਅੱਜ ਹੋ ਗਏ ਗੁੱਲੂ ਬ੍ਰਾਂਡ, ਲਿਖ ਲਓ ਬਈ ਅਸੀਂ ਗੁੱਲੂ ਬ੍ਰਾਂਡ ਪਾ ਲਿਆ। ਗੁੱਲੂ ਵਿਚਾਰੇ ਨੂੰ ਪਤਾ ਵੀ ਨਹੀਂ ਹੈ ਕਿ ਉਹਦਾ ਬ੍ਰਾਂਡ ਅਸੀਂ ਕਿੱਥੇ ਮਸ਼ਹੂਰ ਕਰ ਦਿੱਤਾ ਵੇ। ਤੇ ਇਸ ਤਰ੍ਹਾਂ ਅੱਜ ਗੁੱਲੂ ਬ੍ਰਾਂਡ ਮੈਂ ਪਾ ਲਿਆ। ਤੇ ਤੁਹਾਡੇ ਕਮੈਂਟ ਦਾ ਵੀ ਬੜਾ ਬੜਾ ਮੈਂ ਸ਼ੁਕਰੀਆ ਅਦਾ ਕਰਨੀ ਆ। ਗੁੱਲੂ ਬ੍ਰਾਂਡ ਤੇ ਅੱਗੇ ਅਸੀਂ ਚੱਲ ਕੇ ਗੱਲ ਕਰਨੇ ਆ ਉਸ ਹਵਾਲੇ ਦੇ ਨਾਲ ਕਿ ਇਹ ਦੇਖੋ ਅੱਜ ਕੱਲ੍ਹ ਫਿਰ ਉਹੀ ਸੂਟ ਚੱਲ ਗਏ ਨੇ ਜਿਹੜੇ ਪੁਰਾਣੇ ਜ਼ਮਾਨਿਆਂ 'ਚ ਹੁੰਦੇ ਸਨ, ਇੱਕੋ ਜਿਹਾ ਕੱਪੜਾ, ਇੱਕੋ ਜਿਹਾ ਸੂਟ ਥਾਨ 'ਚ ਮਿਲਦਾ ਸੀ ਕੱਪੜਾ। ਉਸ ਜ਼ਮਾਨੇ 'ਚ ਇਸ ਤਰ੍ਹਾਂ ਦੇ ਕੱਪੜੇ ਨਹੀਂ ਹੁੰਦੇ ਸਨ। ਹੁਣ ਨਾਯਾਬ ਜ਼ਮਾਨੇ ਨੂੰ ਅਸੀਂ ਕਿਹੜੀ ਕਿਹੜੀ ਗੱਲਾਂ ਯਾਦ ਕਰੀਏ, ਪਰ ਯਾਦ ਤੇ ਕਰਨੀਆਂ ਪੈਣਗੀਆਂ ਨਾ ਸਾਨੂੰ ਉਹ ਗੱਲਾਂ, ਕਿ ਨਾਯਾਬ ਜ਼ਮਾਨਿਆਂ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਜਾਣਦੇ ਹੁੰਦੇ ਸੀ ਕੱਪੜੇ ਦੀ ਦੁਕਾਨ ਹੁੰਦੀ ਸੀ, ਉਹਦੇ ਕੱਪੜੇ ਦੀ ਦੁਕਾਨ 'ਤੇ ਜਾਣਾ, ਥਾਨ ਐਸਾ ਵਲੇਟ ਵੇਟ ਕੇ ਉੱਪਰ ਨੀਚੇ ਕਰਕੇ ਢੇਰ ਲਾਏ ਹੁੰਦੇ ਸਨ ਉਹਨਾਂ ਨੇ। ਉਹ ਫਿਰ ਉਹਦੇ ਵਿੱਚੋਂ ਔਰਤਾਂ ਨੇ ਫਿਰ ਕਰਨੇ ਕਿ ਬਈ ਇਹ ਮੈਨੂੰ ਦਿਖਾ ਦਿਓ, ਇਹ ਦਿਖਾ ਦਿਓ, ਇਹ ਦਿਖਾ ਦਿਓ। ਅਤੇ ਸਾਦੇ ਸਾਦੇ ਕੱਪੜੇ ਹੁੰਦੇ ਸਨ, ਔਰ ਸਾਦੇ ਸਾਦੇ ਮਤਲਬ ਸੂਤੀ ਕੱਪੜਾ ਜ਼ਿਆਦਾ ਪਾਇਆ ਜਾਂਦਾ ਸੀ, ਜ਼ਿਆਦਾ ਸੂਤੀ ਕੱਪੜੇ ਦਾ ਇਸਤੇਮਾਲ ਹੁੰਦਾ ਸੀ। ਸਰਦੀਆਂ ਹੁੰਦੀਆਂ ਸਨ ਤਾਂ ਕਾਟਨ, ਤੇ ਗਰਮੀਆਂ ਵਿੱਚ ਲੋਨ, ਪਰ ਇਹ ਕਿ ਸਾਦੇ ਛੋਟੇ ਛੋਟੇ ਪ੍ਰਿੰਟ ਹੋਣੇ ਜਾਂ ਕੋਈ ਵੱਡੇ ਪ੍ਰਿੰਟ ਵੀ ਹੋਣੇ, ਲੇਕਿਨ ਬਹਿਰਹਾਲ ਇੱਕੋ ਜਿਹਾ ਸੂਟ ਹੁੰਦਾ ਸੀ। ਤੇ ਜ਼ਿਆਦਾਤਰ ਔਰਤਾਂ ਚਿੱਟੇ ਦੁਪੱਟੇ ਉੱਤੇ ਲੈਂਦੀਆਂ ਸਨ, ਸੂਟ ਇੱਕੋ ਜਿਹਾ ਹੋਣਾ ਤੇ ਦੁਪੱਟਾ ਚਿੱਟਾ, ਜਾਂ ਫਿਰ ਸ਼ਲਵਾਰ ਚਿੱਟੀ ਤੇ ਦੁਪੱਟਾ ਵੀ ਚਿੱਟਾ, ਤੇ ਵਿੱਚ ਕਮੀਜ਼ ਪ੍ਰਿੰਟਡ ਜਾਂ ਇਸ ਤਰ੍ਹਾਂ ਹੁੰਦੀ ਸੀ। ਤੇ ਲੇਕਿਨ ਦੁਪੱਟਾ ਜ਼ਿਆਦਾਤਰ ਔਰਤਾਂ ਕੋਲ ਚਿੱਟਾ ਹੁੰਦਾ ਸੀ, ਕਿਉਂਕਿ ਸੂਟ ਇੱਕੋ ਜਿਹਾ ਲੈ ਲਿਆ ਜਾਂਦਾ ਸੀ। ਤੇ ਦੁਪੱਟਾ ਫਿਰ ਔਰਤਾਂ ਕੁਛ 2-4 ਜਿਹੜੇ ਰੰਗੇ ਹੁੰਦੇ ਸਨ ਲਗਵਾ ਲਿਆ, ਕਿਸੇ ਨਾਲ ਮੈਚ ਕਰ ਗਿਆ ਤੇ ਲੈ ਲਿਆ। ਉਹਨਾਂ ਚਿੱਟਾ ਦੁਪੱਟਾ ਬਹੁਤ ਜ਼ਿਆਦਾ ਲਿਆ ਜਾਂਦਾ ਸੀ, ਕਿ ਹਰ ਸੂਟ ਦੇ ਉੱਪਰ ਚਿੱਟਾ ਦੁਪੱਟਾ, ਉਹ ਬੜਾ ਸੋਹਣਾ ਵੀ ਲੱਗਦਾ ਸੀ ਚਿੱਟਾ ਦੁਪੱਟਾ ਲਿਆ ਹੋਇਆ। ਤੇ ਉਹ 2 ਦੁਪੱਟੇ ਜ਼ਿਆਦਾਤਰ ਹੁੰਦੇ ਸਨ, ਸਾਡੀ ਅੰਮੀ ਕੋਲ ਵੀ 2 ਦੁਪੱਟੇ ਹੁੰਦੇ ਸਨ ਚਿੱਟੇ, 2 ਡਿਜ਼ਾਈਨਾਂ ਦੇ। ਤੇ ਉਹ ਫਿਰ ਜਿਹੜਾ ਵੀ ਸੂਟ ਪਾਉਣਾ ਤੇ ਉਹਨਾਂ ਨੇ ਚਿੱਟਾ ਦੁਪੱਟਾ ਕੱਢ ਕੇ ਉੱਪਰ ਲੈ ਲੈਣਾ, ਤੇ ਬੜਾ ਸੋਹਣਾ। ਮੈਂ ਵੀ ਇਤਫਾਕ ਦੇ ਨਾਲ ਇਹਦੇ ਨਾਲ ਚਿੱਟਾ ਦੁਪੱਟਾ ਹੀ ਲਿਆ ਸੀ, ਤੇ ਉਹ ਮੈਂ ਇਸ ਦਫਾ ਲੈ ਕੇ ਆਈ ਸੀ ਚਿੱਟਾ ਦੁਪੱਟਾ, ਕਿ ਉਹ ਮੈਂ ਲਵਾਂਗੀ, ਮੈਨੂੰ ਬੜਾ ਚੰਗਾ ਲੱਗਦਾ। ਮੇਰੇ ਕੋਲ 3 ਚਿੱਟੇ ਦੁਪੱਟੇ ਨੇ, ਬਿਲਕੁਲ ਪਲੇਨ ਨੇ, ਇੱਕ ਥੋੜ੍ਹਾ ਜਿਹਾ, ਉਹ ਵੀ ਇੱਕ ਮੈਂ ਇਸ ਦਫਾ ਖਰੀਦ ਕੇ ਲੈ ਕੇ ਆਈ ਹਾਂ। ਪਰ ਉਹ ਵੀ ਕਿ ਮੈਂ ਇਸ ਦਫਾ ਉਹ ਬੈਗ ਚਲਾ ਗਿਆ ਨਾ ਉੱਥੇ, ਉਹਦੇ ਵਿੱਚ ਰਹਿ ਗਿਆ, ਤੇ ਮੈਂ ਕਿਸ ਦਿਨ ਲਵਾਂਗੀ। ਤੇ ਚਿੱਟਾ ਦੁਪੱਟਾ ਇੰਨਾ ਆਮ ਹੁੰਦਾ ਸੀ ਨਾ, ਔਰਤਾਂ ਜ਼ਿਆਦਾਤਰ ਕੱਚੇ ਟਾਂਕੇ ਦੀ ਕਢਾਈ ਹੁੰਦੀ ਸੀ, ਸਾਦਾ ਕੋਈ ਜ਼ਿਆਦਾਤਰ ਪਲੇਨ ਹੁੰਦੇ ਸਨ ਚਿੱਟੇ ਦੁਪੱਟੇ, ਜਾਂ ਮਲਮਲ ਦੇ ਹੁੰਦੇ ਸਨ। ਫਿਰ ਵਿੱਚ ਆ ਗਿਆ ਸੀ ਜਾਰਜਟ, ਉਹ ਅੱਛੀ ਵਾਲੀ ਜਾਰਜਟ ਹੁੰਦੀ ਸੀ, ਉਹਦਾ ਬੜਾ ਬਈ ਦੁਪੱਟੇ ਧਿਆਨ ਨਾਲ ਪਾਏ ਜਾਂਦੇ ਸਨ, ਕਿ ਬਈ ਇਹ ਬੜੇ ਮਹਿੰਗੇ ਦੁਪੱਟੇ ਨੇ। 4 ਮੋਮ ਦੇ ਦੁਪੱਟੇ ਆਉਂਦੇ ਸਨ, ਉਹ ਬੜੇ ਮਹਿੰਗੇ ਦੁਪੱਟੇ ਹੁੰਦੇ ਸਨ। ਔਰਤਾਂ ਫਿਰ ਇਸ ਤਰ੍ਹਾਂ ਸੰਭਾਲ ਕੇ ਰੱਖਦੀਆਂ ਸਨ। ਉਹਨਾਂ ਵਿੱਚ ਕੀੜੇ ਵੀ ਪੈ ਜਾਂਦੇ ਸਨ, ਕੱਪੜੇ ਇਸ ਹੁੰਦੇ ਸੀ ਨਾ, ਉਹ ਕੱਪੜਾ ਬੜਾ ਨਾਜ਼ੁਕ ਹੁੰਦਾ ਸੀ, ਫਿਰ ਗੋਲੀਆਂ ਪਾ ਕੇ ਟਰੰਕਾਂ ਵਿੱਚ ਰੱਖਿਆ ਜਾਂਦਾ ਸੀ। ਉਹਨਾਂ ਦੁਪੱਟਿਆਂ ਦੀ ਬੜੀ ਹਿਫਾਜ਼ਤ ਕੀਤੀ ਜਾਂਦੀ ਸੀ। 4 ਮੋਮ ਦੇ ਦੁਪੱਟੇ ਤੇ ਸ਼ਿਫੋਨ ਦੇ ਦੁਪੱਟੇ ਜਿਹੜੇ ਬੜੇ ਐਸਾ ਮੁੱਠੀ ਵਿੱਚ ਆ ਜਾਂਦੇ ਸਨ। ਪਰ ਇਹ ਵੀ ਕਿ ਉਹ ਦੁਪੱਟੇ ਬਹੁਤ ਘੱਟ ਮਿਲਦੇ ਸਨ। ਸਮਝੋ ਇੱਕ ਮਹਿੰਗਾ ਤਰੀਨ ਆਈਟਮ ਹੁੰਦਾ ਸੀ, ਫਿਰ ਔਰਤਾਂ ਇੱਕ ਅੱਧ ਲੈ ਕੇ ਵਿਚਾਰੀਆਂ ਸਭ ਪੈਸੇ ਪੂਸੇ ਜੋੜ ਕੇ ਰੱਖਦੀਆਂ ਹੁੰਦੀਆਂ ਸਨ ਕਿ ਅਸੀਂ ਕਿਤੇ ਜਾਵਾਂਗੇ ਤੇ ਇਹ ਵਾਲਾ ਦੁਪੱਟਾ ਲਵਾਂਗੇ। ਘਰ ਤੇ ਸਾਦੇ ਇਸਤੇਮਾਲ ਹੁੰਦੇ ਸਨ, ਪਰ ਉਸ ਦੁਪੱਟੇ ਨੂੰ ਬੜੀ ਇਹਤਿਆਤ ਨਾਲ ਰੱਖਿਆ ਜਾਂਦਾ ਸੀ ਕਿ ਕੀੜਾ ਨਾ ਪੈ ਜਾਵੇ। ਕਿਤੇ ਕੀੜਾ ਪੈ ਗਿਆ ਤਾਂ ਸਾਰੇ ਦੁਪੱਟੇ ਟੁੱਕ ਪੈ ਜਾਂਦਾ ਸੀ, ਉਹਨੂੰ ਕਹਿੰਦੇ ਟੁੱਕ ਲੱਗ ਗਿਆ ਤਾਂ ਬਸ ਉਹ ਕੀੜਾ ਇਸ ਤਰ੍ਹਾਂ ਖਾਂਦਾ ਸੀ ਦੁਪੱਟੇ ਨੂੰ, ਕਿ ਤੈਅ ਕਰਕੇ ਰੱਖਿਆ ਹੁੰਦਾ ਸੀ ਨਾ, ਉਹ ਖਾਂਦਾ ਜਾਂਦਾ ਸੀ, ਸੁਰਾਖ ਕਰ ਦਿੰਦਾ ਸੀ, ਤੇ ਉਹ ਸਾਰੇ ਮੋਰੋ ਮੋਰ ਦੁਪੱਟਾ ਹੋ ਜਾਂਦਾ ਸੀ। ਓਏ ਹੋਏ, ਫਿਰ ਉਹ ਦੁਪੱਟੇ ਦੀ ਕੋਈ ਹਸ਼ਰ ਹੁੰਦਾ ਸੀ। ਫਿਰ ਔਰਤਾਂ ਨੇ ਫਿਰ ਧਾਗੇ ਦੇ ਨਾਲ ਸੀਣਾ, ਉਹ ਫਿਰ ਵੀ ਜ਼ਾਇਆ ਨਹੀਂ ਕਰਦੀਆਂ ਸਨ ਕਿ ਬਈ ਹੁਣ ਇੰਨਾ ਕੀੜਾ ਖਾ ਗਿਆ ਵੇ। ਜ਼ਿਆਦਾਤਰ ਤੇ ਗੋਲੀਆਂ ਵਾਲੀਆਂ ਪਾ ਕੇ ਬਚਤ ਹੋ ਜਾਂਦੀ ਸੀ। ਕੁਛ ਲੋਕ ਨਿੰਮ ਦੇ ਪੱਤੇ ਵੀ ਨਾਲ ਰੱਖ ਦਿੰਦੇ ਹੁੰਦੇ ਸਨ। ਪਰ ਜੇ ਫਿਰ ਵੀ ਕੀੜਾ ਟੁੱਕ ਗਿਆ ਵੇ ਤੇ ਬਈ ਫਿਰ ਉਹਨੂੰ ਰਿਪੇਅਰ ਕੀਤਾ ਜਾਂਦਾ ਸੀ। ਉਹਨੂੰ ਫਿਰ ਬਰੀਕ ਧਾਗਾ ਲੈ ਕੇ ਨਾ, ਤੇ ਉਹਨੂੰ ਫਿਰ ਸਾਰਾ ਰਫੂ ਟਾਈਪ ਕੀਤਾ ਜਾਂਦਾ ਸੀ ਕਿ ਇਹ ਚੀਜ਼ ਨੂੰ ਅਸੀਂ ਜ਼ਾਇਆ ਨਹੀਂ ਕਰਨਾ। ਤੇ ਇਸ ਤਰ੍ਹਾਂ ਫਿਰ ਥਾਨ ਕੱਪੜਿਆਂ ਦੇ ਹੁੰਦੇ ਸਨ,
ਤੇ ਬਈ ਉਹ ਇਹ ਰੰਗ ਦਿਖਾ ਦਿਓ, ਇਹ ਜਾ ਕੇ ਔਰਤਾਂ ਨੇ ਬਹਿ ਜਾਣਾ ਤੇ ਬਈ ਭਾਈ ਉਹ ਵਿਖਾ ਦੇ ਰੰਗ, ਤੇ ਭਾਈ ਉਹ ਵਿਖਾ ਦੇ। ਭਾਈ ਵਿਚਾਰਾ ਢੇਰ ਲਾ ਦਿੰਦਾ ਸੀ, ਯਕੀਨ ਮੰਨੋ ਅੱਗੇ ਐਸਾ ਢੇਰ ਲੱਗ ਜਾਂਦੇ ਸਨ। ਤੇ ਉਹ ਔਰਤਾਂ ਨੂੰ ਫਿਰ ਪਸੰਦ ਜਿਹੜੇ ਕਲਰ ਆਉਂਦੇ ਸਨ ਫਿਰ ਉਹਦੇ ਵਿੱਚੋਂ ਲੈ ਲੈਣਾ। ਖੁੱਲਾ ਕੱਪੜਾ ਮਿਲਦਾ ਸੀ ਇਸ ਤਰ੍ਹਾਂ, ਕਿਸੇ ਨੇ 4 ਮੀਟਰ ਲੈ ਲੈਣਾ, ਕਿਸੇ ਨੇ 5 ਮੀਟਰ ਲੈ ਲੈਣਾ, ਕਿਸੇ ਨੇ 3 ਮੀਟਰ ਲੈ ਲੈਣਾ, ਆਪਣੀ ਜ਼ਰੂਰਤ ਦੇ ਹਿਸਾਬ ਨਾਲ। ਜ਼ਾਰੇ ਅਗਰ ਬੱਚੀ ਦਾ ਸੋਣਾ ਹੈ ਤੇ ਉਹ ਫਿਰ ਬੱਚੀਆਂ ਦੇ ਫਿਰ ਘੱਟ ਕੱਪੜਾ ਲੱਗਦਾ ਸੀ, ਬੜੀਆਂ ਨੇ ਜ਼ਿਆਦਾ, ਤੇ ਉਹ ਫਿਰ ਇਸ ਤਰ੍ਹਾਂ ਕੱਪੜਾ ਖੁੱਲਾ ਲੈ ਕੇ ਆ ਕੇ ਸਿੱਧੀ ਕਮੀਜ਼ ਤੇ ਨਾਲ ਕੁੰਦੀਆਂ ਵਾਲੀ ਸ਼ਲਵਾਰ, ਤੇ ਚਲੋ ਬਈ ਹੋ ਗਿਆ ਕੋਈ ਪਸੀਨਾ। ਇਹ ਬਾਹਰ ਦਾ ਮੈਂ ਤੁਹਾਨੂੰ ਮੰਜ਼ਰ ਦਿਖਾਵਾਂ ਤੇ ਅੰਦਰ ਦਾ ਮੰਜ਼ਰ ਦਿਖਾਵਾਂ, ਬਿਲਕੁਲ ਯਕਸਰ ਮੁਖਤਲਿਫ ਜੇ ਬਈ ਬਾਹਰ ਠੰਡੀਆਂ ਹਵਾਵਾਂ, ਤੇ ਮੈਨੂੰ ਪਤਾ ਨਹੀਂ ਕਿਉਂ ਇੰਨਾ ਪਸੀਨਾ ਵੀ ਆਉਂਦਾ। ਮੈਨੂੰ ਇਹ ਗੱਲ ਸਮਝ ਨਹੀਂ ਆ ਗਈ, ਇਹ ਸਾਇੰਸ ਵੈਸੇ ਮੈਨੂੰ ਕੋਈ ਕਿਸੇ ਕੋਲ ਸਮਝਣੀ ਪੈਣੀ ਹੈ ਮੈਨੂੰ, ਕਿ ਇਹ ਕੀ ਮਸਲਾ ਹੈ ਬਈ ਇੰਨਾ ਪਸੀਨਾ ਕਿਉਂ ਆਉਂਦਾ ਮੈਨੂੰ। ਤੇ ਕਦੀ ਕਦੀ ਬਹੁਤ ਜ਼ਿਆਦਾ ਆਉਂਦਾ ਵੇ। ਬਹਰਹਾਲ ਚਲੋ ਕੋਈ ਗੱਲ ਨਹੀਂ, ਹੁਣ ਅਸੀਂ ਆਨੇ ਕੱਪੜਿਆਂ ਦੀ ਉਹਦੇ ਵੱਲ, ਕਿ ਕੱਪੜੇ ਜਾਣਾ ਦੇਖਣਾ ਸਾਨੂੰ ਅੱਛੇ ਲੱਗਦੇ ਸਨ। ਸ਼ੋਖ ਸ਼ੋਖ ਰੰਗਾਂ ਦੇ ਕੱਪੜੇ, ਛੋਟੀ ਛੋਟੀ ਬੁਣਕੀਆਂ ਵਾਲੇ ਸੂਟ ਹੁੰਦੇ ਸਨ, ਉਹ ਫਿਰ ਲੈਣੇ। ਤੇ ਮੈਨੂੰ ਜ਼ਿਆਦਾਤਰ ਜਦੋਂ ਕਦੀ ਵੈਸੇ ਸਾਡੀ ਅੰਮੀ ਹੀ ਲੈ ਕੇ ਆਉਂਦੇ ਸਨ ਸਾਨੂੰ, ਜੋ ਲਿਆ ਦਿੱਤਾ ਅੰਮੀ ਨੇ ਚਲੇ ਗਏ, ਅਸੀਂ ਵੀ ਨਾਲ ਹੀ ਹੁੰਦੇ ਸਾਂ, ਪਰ ਸਾਨੂੰ ਉਸ ਵੇਲੇ ਕੱਪੜੇ ਦੀ ਚੁਆਇਸ ਜਾਂ ਇਸ ਤਰ੍ਹਾਂ ਛੋਟੇ ਹੁੰਦੇ ਸਾਂ, ਕੋਈ ਇੰਨਾ ਨਹੀਂ ਪਤਾ ਹੁੰਦਾ ਸੀ। ਬਸ ਇਹ ਸ਼ੌਕ ਹੁੰਦਾ ਸੀ ਨਵਾਂ ਜੋੜਾ ਮਿਲਣਾ। ਬਸ ਬਈ ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ ਗਏ ਨੇ ਹਾਲ, ਉਹ ਹਿਸਾਬ ਹੋ ਜਾਂਦਾ ਸੀ ਕਿ ਵੀ ਸਾਨੂੰ ਨਵਾਂ ਸੂਟ ਮਿਲਣ ਲੱਗਾ, ਕੀ ਰੰਗ ਹੈ ਕੀ ਹੈ ਉਹ ਅੰਮੀ ਜਾਣਨ, ਅੰਮੀ ਚੁਆਇਸ ਕਰਨ। ਲੇਕਿਨ ਥੋੜ੍ਹੇ ਜਿਹੇ ਬੜੇ ਹੋਏ ਫਿਰ ਸਾਨੂੰ ਸਮਝ ਆਈ ਕਿ ਹਾਂ ਜੀ ਇਹ ਰੰਗ ਬੜਾ ਸੋਹਣਾ, ਇਹ ਰੰਗ ਬੜਾ ਸੋਹਣਾ। ਤੇ ਉਹ ਫਿਰ ਸ਼ੌਕ ਸ਼ੌਕ ਰੰਗ ਦੇ ਪਾਣੇ। ਮੈਨੂੰ ਲਾਲ ਰੰਗ ਦਾ ਬੜਾ ਸ਼ੌਕ ਹੁੰਦਾ ਸੀ, ਤੇ ਉਹ ਲਾਲ ਦੁਪੱਟਾ ਮਤਲਬ ਲਾਲ ਸੂਟ ਲੈਣਾ ਮੈਨੂੰ ਬੜਾ ਚੰਗਾ ਲੱਗਦਾ ਸੀ। ਕਾਲਾ ਰੰਗ ਤੇ ਕਰਸੇ ਤੱਕ ਫੇਵਰਟ, ਔਰ ਹਾਲੇ ਵੀ ਫੇਵਰਟ ਰਿਹਾ। ਲੇਕਿਨ ਰੰਗਾਂ ਵਿੱਚੋਂ ਕਾਲੇ ਤੋਂ ਅਲੱਗ ਕੱਢ ਕੇ ਕਰੋ ਨਾ, ਤੇ ਜਿਹੜਾ ਲਾਲ ਰੰਗ ਮੈਨੂੰ ਬੜਾ ਪਸੰਦ ਸੀ। ਔਰੇਂਜ ਕਲਰ, ਲਾਲ ਰੰਗ ਦਾ ਪਤਾ ਨਹੀਂ ਮੈਨੂੰ ਹਾਲੇ ਤੱਕ ਵੀ ਜਨੂਨ ਹੈ ਕਿ ਮੈਨੂੰ ਬੜਾ ਚੰਗਾ ਲੱਗਦਾ ਵੀ ਲਾਲ ਰੰਗ, ਸੋਹਣਾ ਲੱਗਦਾ ਪਾਇਆ ਹੋਇਆ। ਔਰ ਸਪੈਸ਼ਲੀ ਜੋ ਦੁਲਹਨਾਂ ਪਾਉਂਦੀਆਂ ਨੇ ਨਾ ਤੇ ਉਹ ਬੜੀਆਂ ਸੱਜਦੀਆਂ, ਲੇਕਿਨ ਵੈਸੇ ਵੀ ਤੁਸੀਂ ਪਾਓ ਨਾ ਤਾਂ ਬੜਾ ਚੰਗਾ ਲੱਗਦਾ ਵੇ। ਪਰ ਅਭੀ ਹੁਣ ਕਾਫੀ ਅਰਸਾ ਹੋ ਗਿਆ, ਮੈਂ ਕਾਫੀ ਅਰਸੇ ਬਾਅਦ ਪਿਛਲੇ ਸਾਲ ਸ਼ਾਦੀ 'ਤੇ ਗਈ ਸਾਂ, ਮੈਂ ਇੱਕ ਰੈੱਡ ਕਲਰ ਦਾ ਕਾਫੀ ਅਰਸੇ ਬਾਅਦ ਸੂਟ ਸਿਲਵਾਇਆ, ਕਿਉਂਕਿ ਏਜ ਦੇ ਨਾਲ ਫਿਰ ਬਾਅਦ ਅਸੀਂ ਪਾ ਲੈਂਦੇ ਹਾਂ, ਸਾਨੂੰ ਐਸਾ ਲੱਗਦਾ ਹੈ ਕਿ ਅਸੀਂ ਸ਼ਾਇਦ ਉਹ ਕੋਈ ਕਾਰਟੂਨ ਲੱਗਾਂਗੇ ਕਿ ਹਾਏ ਹਾਏ ਅਸੀਂ ਇਹ ਲਾਲ ਰੰਗ ਪਾ ਲਿਆ ਵੇ। ਤੇ ਲੇਕਿਨ ਐਵੇਂ ਕਿ ਚੰਗਾ ਲੱਗਦਾ ਵੇ। ਉਹ ਕਹਿੰਦੇ ਨੇ ਪਸੰਦ ਆਪਣੀ ਆਪਣੀ, ਨਸੀਬ ਆਪਣਾ ਆਪਣਾ, ਤੇ ਵੀ ਹੁਣ ਸਾਨੂੰ ਲਾਲ ਰੰਗ ਪਸੰਦ ਹੈ ਤੇ ਫਿਰ ਅਸੀਂ ਹੁਣ ਕੀ ਕਰ ਸਕਦੇ। ਲੇਕਿਨ ਉਸ ਤੋਂ ਬਾਅਦ ਫਿਰ ਉਹ ਕਲਰ ਪਾਉਂਦੇ ਪਾਉਂਦੇ ਫਿਰ ਜਦੋਂ ਸ਼ਾਦੀ ਹੋ ਗਈ, ਫਿਰ ਉਸ ਤੋਂ ਬਾਅਦ ਵੀ ਬਹੁਤ ਜ਼ਿਆਦਾ ਕੱਪੜੇ ਲੋਕਾਂ ਕੋਲ ਨਹੀਂ ਹੁੰਦੇ ਸਨ, 2-2 4-4 ਜੋੜੇ ਹੋਣੇ। ਫਿਰ ਔਰਤਾਂ ਉਹਨੂੰ ਲਿਆ ਕੇ ਨਾ ਕੱਟ ਕੇ ਆਪ ਸਿੰਦੀਆਂ ਹੁੰਦੀਆਂ ਸਨ। ਉਹਨੂੰ ਕੱਪੜੇ ਨੂੰ ਉਹਨੂੰ ਬਾਲਟੀ 'ਚ ਭਿਉਂ ਦੇਣਾ, ਚੰਗੀ ਤਰ੍ਹਾਂ ਛੰਡ ਕੇ ਪਾਉਣਾ, ਚੰਗੀ ਤਰ੍ਹਾਂ ਛੰਡੋ ਬਈ ਦੋਨੋਂ ਪਾਸੇ ਕੱਪੜੇ ਨੂੰ ਫੜ ਫੜ ਕੇ ਛੰਡਣਾ, ਫਿਰ ਤਾਰ 'ਤੇ ਪਾ ਦੇਣਾ ਤਾਂ ਕਿ ਉਹ ਜਿਹੜਾ ਉਹਨੂੰ ਸੁੱਕਣਾ ਵੀ ਜਿਹੜਾ ਸੁੱਕਣ ਜਾਵੇ। ਉਸ ਤੋਂ ਬਾਅਦ ਫਿਰ ਉਹਨੂੰ ਇਸਤਰੀ ਫੇਰ ਕੇ ਥੋੜ੍ਹਾ ਜਿਹਾ ਕਰਕੇ ਫਿਰ ਉਹ ਕਟਿੰਗ ਕਰਨੀ। ਉਹ ਕਟਿੰਗ ਕਰਕੇ ਚਲੋ ਵੀ ਸਿੱਧੀ ਕਮੀਜ਼ ਸੀ ਲੈਣੀ ਔਰਤਾਂ ਨੇ। ਗੋਲ ਗਲਾ ਹੁੰਦਾ ਸੀ, ਬਹੁਤ ਕਿਸੇ ਨੇ ਹਿੰਮਤ ਮਾਰੀ ਤੇ ਐਸਾ ਸਿੱਧਾ ਚਕੋਰ ਗਲਾ ਬਣਾ ਲਿਆ, ਤੇ ਬਹੁਤ ਹੀ ਵਧੀਆ ਕੰਮ ਹੋ ਗਿਆ। ਤਾਂ ਵੀ ਗਲਾ ਬਣ ਗਿਆ। ਚਲੋ ਇਹਦੇ ਬਾਅਦ ਜ਼ਿਆਦਾਤਰ ਗੋਲ ਗਲਾ ਚੱਲਦਾ ਹੁੰਦਾ ਸੀ, ਪਰ ਮੇਰੀ ਆਦਤ ਹੈ ਕਿ ਮੈਂ ਬੰਦ ਹੀ ਗਲਾ ਪਾਉਂਦੀ ਹਾਂ। ਬਸ ਇਹਦੀ ਭੈੜੀ ਮੈਨੂੰ ਆਦਤ ਪੈ ਗਈ ਹੈ ਕਿ ਬਹੁਤ ਸਾਲ ਹੋ ਗਏ ਨੇ ਮੈਂ ਬੰਦ ਗਲਾ ਪਾਉਂਦੀ ਹਾਂ ਜ਼ਿਆਦਾ। ਕਿ ਪਿੱਛੋਂ ਜਿਹੜਾ ਹਾਈ ਨੈਕ ਹੁੰਦਾ ਹੈ ਨਾ, ਕਿ ਮੇਰੇ ਕੋਲ ਪਿੱਛੋਂ ਖੁੱਲ੍ਹਾ ਐਸਾ ਗੋਲ ਕਟਿੰਗ ਵਾਲਾ ਗਲਾ ਮੇਰੇ ਕੋਲ ਨਹੀਂ ਪਾਇਆ ਜਾਂਦਾ ਹੁਣ। ਅੱਗੋਂ ਮੈਂ ਦਰਜੀ ਨੂੰ ਕਹਿੰਦੀ ਹਾਂ ਵੀ ਇਹ ਭਾਵੇਂ ਗੋਲ 'ਚ ਬਣਾ ਦੇ, ਭਾਵੇਂ ਪਿੱਛੋਂ ਹਾਈ ਨੈਕ ਹੋਣਾ ਚਾਹੀਦਾ। ਤੇ ਉਹ ਮੇਰਾ ਤਾਂ ਬਸ ਇਹੀ ਸਟਾਈਲ ਹੁੰਦਾ। ਉਹ ਬਚਪਨ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਗੋਲ ਗਲੇ ਜ਼ਿਆਦਾ ਹੁੰਦੇ ਸਨ। ਉਹ ਗੋਲ ਗਲਾ ਕੱਟ ਕੇ ਅੱਗੋਂ ਪਿੱਛੋਂ ਅਗਲਾ ਥੋੜ੍ਹਾ ਜਿਹਾ ਗਹਿਰਾ ਕੱਟਿਆ ਜਾਂਦਾ ਸੀ, ਪਿਛਲਾ ਥੋੜ੍ਹਾ ਜਿਹਾ ਘੱਟ ਕੱਟਿਆ ਜਾਂਦਾ ਸੀ। ਚਲੋ ਬਈ, ਤੇ ਜੇ ਕਿਸੇ ਨੂੰ ਬਹੁਤਾ ਹੀ ਛੋਟਾ ਪਾਉਣਾ ਹੋਵੇ ਕਿ ਜ਼ਿਆਦਾ ਬੜਾ ਗਲਾ ਨਹੀਂ ਪਾਇਆ ਜਾਂਦਾ ਸੀ, ਫਿਰ ਇੱਥੇ ਕਰਕੇ ਇੱਕ ਬਟਨ ਲਾ ਲਿਆ ਜਾਂਦਾ ਸੀ। ਥੋੜ੍ਹੀ ਜਿਹੀ ਪੱਟੀ ਛੱਡ ਕੇ ਇੱਕ ਟਿਚ ਬਟਨ ਲੱਗ ਜਾਂਦਾ ਸੀ। ਉਹ ਫਿਰ ਪਾ ਕੇ ਤੇ ਟੜਿਚ ਕਰਕੇ ਇੱਥੋਂ ਬਟਨ ਬੰਦ ਕਰ ਲੈਣਾ, ਤੇ ਚਲੋ ਬਈ ਉਹ ਗਲਾ ਛੋਟਾ ਹੋ ਜਾਂਦਾ ਸੀ। ਜਾਂ ਫਿਰ ਬਟਨਾਂ ਵਾਲੇ ਕਿ ਤਰੀਜ਼ਾਂ ਵਾਲੇ ਗਲਾ ਕਹਿੰਦੇ ਸਨ, ਕਿ ਉਹ ਫਿਰ ਕੁੜਤੇ ਸਾਲ ਚੱਲਦੇ ਸਨ, ਤੇ ਉਹ ਫਿਰ ਫੱਟੀ ਬਣ ਕੇ ਨਾ ਉਹਦੇ 'ਤੇ ਫਿਰ ਬਟਨ ਲੱਗ ਜਾਂਦੇ ਸਨ। ਔਰਤਾਂ ਕਾਜ ਵੀ ਘਰ ਕਰਦੀਆਂ ਸਨ ਕਿ ਘਰ 'ਚ ਹੀ ਕਾਜ ਹੋਣਾ, ਕੱਪੜੇ ਲਿਆ ਕੇ ਤੇ ਕਾਜ ਵੀ ਘਰ ਵਿੱਚ ਹੀ ਹੋਣੇ ਨੇ, ਬਟਨ ਵੀ ਘਰ ਹੀ ਲੱਗਣੇ ਨੇ। ਤੁਰਪਾਈ ਵੀ ਉਸ ਵੇਲੇ ਹੱਥ ਨਾਲ ਹੁੰਦੀ ਸੀ। ਕਿ ਅੱਜ ਕੱਲ੍ਹ ਤੇ ਦਰਜੀ ਨੂੰ ਦਵੋ, ਦਰਜੀ ਬਈ ਜੇ ਤੇਰੇ ਦੇ ਦੜੰਗੇ ਮਾਰ ਕੇ ਮਸ਼ੀਨਾਂ ਦੇਖ ਲਓ, ਇਹ ਸਾਰੀ ਜਿਹੜੀ ਲੱਗੀ ਹੋਈ ਹੈ ਪਾਈਪਿੰਗ ਸ਼ੈਪਿੰਗ ਦਾਮਨ 'ਤੇ, ਇਹ ਸਾਰੀ ਦਰਜੀ ਨੇ ਐਨੀ ਸੋਹਣੀ ਪਾਈਪਿੰਗ ਲਾ ਕੇ ਤੇ ਇਹ ਕੀਤਾ ਹੋਇਆ ਵੇ। ਉਹ ਮਸ਼ੀਨ ਦੇ ਨਾਲ ਹੀ ਸਾਰਾ ਕੰਮ ਕਰ ਦਿੰਦੇ ਨੇ। ਉਸ ਜ਼ਮਾਨੇ 'ਚ ਸਾਰਾ ਕੰਮ ਹੱਥ ਨਾਲ ਔਰਤਾਂ ਕਰਦੀਆਂ ਸਨ। ਸਾਨੂੰ ਵੀ ਸਾਡੀ ਅੰਮੀ ਨੇ ਸਿਖਾਉਣਾ, ਔਰ ਘਰਦਾਰੀ ਦੇ ਹਿਸਾਬ ਦੇ ਨਾਲ ਬੜੀ ਮਿਹਨਤ ਕੀਤੀ ਜਾਂਦੀ ਸੀ ਬੱਚੀਆਂ 'ਤੇ ਕਿ ਬਈ ਤੁਸੀਂ ਸਿੱਖੋ। ਤੇ ਸਾਡੀ ਅੰਮੀ ਨੇ ਵੀ ਸਾਨੂੰ ਸਿਖਾਉਣਾ। ਅੰਮੀ ਨੇ ਕਹਿਣਾ ਕਿ ਲਓ ਬਈ ਤੁਸੀਂ ਫੜੋ,
ਤਰਪਾਈ ਕਰੋ, ਤਰਪਾਈ ਕਰਨੀ, ਪਹੁੰਚੇ ਜਦੋਂ ਸੀਣ 'ਤੇ ਆਉਣਾ, ਪਹੁੰਚੇ ਫਿਰ ਸੀਣੇ। ਇਸ ਤਰ੍ਹਾਂ ਕਰਕੇ ਫਿਰ ਨਾਲ ਨਾਲ ਬੱਚੀਆਂ ਨੂੰ ਥੋੜ੍ਹਾ ਥੋੜ੍ਹਾ ਬਟਨ ਲਾਉਣਾ ਸਿਖਾਉਣਾ, ਕੁਛ ਨਾ ਕੁਛ ਸਿਖਾਇਆ ਜਾਂਦਾ ਸੀ ਕਿ ਬਈ ਇਹ ਥੋੜ੍ਹਾ ਜ਼ਿੰਦਗੀ 'ਚ ਚੀਜ਼ਾਂ ਕੰਮ ਆਉਣਗੀਆਂ। ਅਤੇ ਉਹ ਫਿਰ ਵਾਕਈ ਸਿੱਖੀ ਹੋਈ ਚੀਜ਼ ਜ਼ਿੰਦਗੀ 'ਚ ਤੁਸੀਂ ਕਦੀ ਵੀ ਕੁਛ ਸਿੱਖਦੇ ਹੋ। ਕੋਈ ਮੈਂ ਕਹਿੰਦੀ ਇੱਕ ਹਾਂਡੀ ਪਕਾਉਣਾ ਸਿੱਖੋ, ਕੋਈ ਇੱਕ ਭਾਂਡਾ ਧੋਣਾ ਸਿੱਖੋ, ਕੋਈ ਵੀ ਕੰਮ ਤੁਸੀਂ ਛੋਟਾ ਮੋਟਾ ਸਿੱਖਦੇ ਹੋ, ਬਟਨ ਲਾਉਣਾ ਸਿੱਖਦੇ ਹੋ, ਉਹ ਤੁਹਾਡੇ ਕੰਮ ਆਉਂਦਾ, ਜ਼ਰੂਰ ਕੰਮ ਆਉਂਦਾ ਜ਼ਿੰਦਗੀ 'ਚ। ਕੋਈ ਸਿੱਖੀ ਹੋਈ ਚੀਜ਼ ਕਦੀ ਜ਼ਾਇਆ ਨਹੀਂ ਜਾਂਦੀ। ਤੇ ਇਸ ਤਰ੍ਹਾਂ ਫਿਰ ਨਾਲ ਨਾਲ ਬੱਚੀਆਂ ਦੀ ਤਰਬੀਅਤ ਵੀ ਹੁੰਦੀ ਸੀ, ਨਾਲ ਨਾਲ ਕੱਪੜੇ ਘਰਾਂ 'ਚ ਸੀਤੇ ਜਾਂਦੇ ਸਨ। ਬਾਜ਼ਾਰ ਚੱਲ ਕੇ ਜਾਣਾ, ਓਏ ਹੋਏ ਇੰਨੀ ਦੂਰ ਬਾਜ਼ਾਰ ਹੁੰਦਾ ਸੀ ਸਾਡਾ, ਪੈਦਲ 11 ਨੰਬਰ ਦੀ ਬੱਸ 'ਤੇ, ਇਹ ਦੋ ਲੱਤਾਂ ਜਿਹੜੀਆਂ ਨਾ 11 ਨੰਬਰ ਦੀ ਬੱਸ ਹੁੰਦੀ ਸੀ, ਐਸਾ ਟੁਰਦੇ ਟੁਰਦੇ ਅਸੀਂ ਉਹ ਜਾਣਾ। ਉਹ ਤੋਂ ਫਿਰ ਕੋਈ ਇੱਕ ਸੂਟ ਮਿਲ ਜਾਣਾ, ਕਦੀ ਲੈ ਕੇ ਆ ਜਾਣਾ, ਬਹਿਰਨ ਫਿਰ ਅੰਮੀ ਨੇ ਸੀਣਾ। ਅਤੇ ਉਸ ਤੋਂ ਬਾਅਦ ਇੱਕ ਸਾਡੇ ਫੇਰੀ ਵਾਲੇ ਆਉਂਦੇ ਹੁੰਦੇ ਸਨ, ਘਰਾਂ 'ਚ ਵੀ ਫਿਰ ਕੱਪੜਾ ਵੇਚਣ ਵਾਲੇ ਆਉਂਦੇ ਹੁੰਦੇ ਸਨ। ਪਿੰਡਾਂ ਥਾਵਾਂ 'ਤੇ ਔਰਤਾਂ ਵੀ ਆ ਜਾਂਦੀਆਂ ਸਨ ਘਰਾਂ 'ਚ ਗਠੜਾ ਚੁੱਕ ਕੇ, ਕਿ ਔਰਤਾਂ ਫਿਰ ਸਾਰੇ ਜਿੱਥੇ ਦੁਕਾਨਾਂ ਨਹੀਂ ਸਨ, ਬਾਜ਼ਾਰ ਨਹੀਂ ਸਨ, ਤੇ ਇਸ ਤਰ੍ਹਾਂ ਫਿਰ ਫੇਰੀ ਵਾਲੇ ਆਉਂਦੇ ਸਨ ਕੱਪੜਾ ਵੇਚਣ ਵਾਸਤੇ ਵੀ। ਉਹ ਫਿਰ ਉਹਨਾਂ ਕੋਲੋਂ ਲੈ ਲਿਆ ਜਾਂਦਾ ਸੀ ਕੱਪੜਾ। ਮੈਨੂੰ ਇਹ ਗੱਲਾਂ ਦੱਸਣ ਦਾ ਇਹੀ ਅੱਛਾ ਲੱਗਦਾ ਹੈ ਕਿ ਦੇਖੋ ਜਿਹੜੇ ਅੱਜ ਕੱਲ੍ਹ ਦੀ ਬੱਚੀਆਂ ਜਾਂ ਜਿਹੜੇ ਦੇਖਣ ਜਾਂ ਸੁਣਨ, ਉਹਨਾਂ ਨੂੰ ਪਤਾ ਚੱਲੇ ਕਿ ਵੀ ਇਸ ਤਰ੍ਹਾਂ ਦੇ ਜ਼ਮਾਨੇ ਵੀ ਹੈਗੇ ਸਨ ਕਿ ਔਰਤਾਂ ਵਿਚਾਰੀਆਂ ਬਾਜ਼ਾਰਾਂ 'ਚ ਨਹੀਂ ਜਾ ਸਕਦੀਆਂ ਸਨ ਖੁੱਲ੍ਹੇਆਮ। ਅਤੇ ਉਹ ਫਿਰ ਘਰਾਂ 'ਚ ਔਰਤਾਂ ਆ ਜਾਂਦੀਆਂ ਸਨ, ਜਾਂ ਮਰਦ ਕੋਈ ਹਜ਼ਰਾਤ ਹੁੰਦੇ ਸਨ ਖੇਸ ਵੇਚਣ ਵਾਲੇ, ਕੱਪੜਾ ਵੇਚਣ ਵਾਲੇ। ਉਹ ਫਿਰ ਸਾਈਕਲ 'ਤੇ ਕਿੰਨੇ ਕੁ ਕੱਪੜੇ ਆ ਜਾਣੇ, ਦੱਸੋ ਕਿੰਨੇ ਕੁ ਹੁੰਦੇ ਹੋਣਗੇ ਉਹ ਥਾਨ। ਪਰ ਐਵੇਂ ਕਿ ਉਹ ਗਠੜਾ ਜਿਹਾ ਬੰਨ੍ਹ ਕੇ ਰੱਖਿਆ ਹੁੰਦਾ ਸੀ, ਚਲੋ ਉਹਨੂੰ ਖੋਲ੍ਹ ਕੇ ਬਹਿ ਜਾਣਾ, ਪਾ ਇਹ ਕੱਪੜਾ ਦੇ ਦੇ ਅਤੇ ਇਹ ਦੇ ਦੇ। ਸਾਡੇ ਇੱਕ ਗਲੀ 'ਚ ਆਉਂਦੇ ਹੁੰਦੇ ਸਨ ਅੰਕਲ ਸਨ, ਅਸੀਂ ਤਾਂ ਉਹਨਾਂ ਨੂੰ ਲਾਲਾ ਲਾਲਾ ਸਾਰੇ ਕਹਿੰਦੇ, ਲਾਲਾ ਆ ਗਿਆ ਵੀ ਪਠਾਨ ਸਾਨੂੰ। ਤਾਂ ਜਿੱਦਣ ਲਾਲੇ ਦੀ ਆਵਾਜ਼ ਗਲੀ 'ਚ ਆਉਣੀ, ਸਾਰੀਆਂ ਔਰਤਾਂ ਨੇ ਫਟਾਫਟ ਕੰਮ ਬਸ ਛੱਡ ਦੇਣੇ। ਜਿਹੜੀ ਜਿੱਥੇ ਹੁੰਦੀ ਸੀ ਨਾ, ਉਹ ਕਹਿੰਦੀ ਸੀ ਬਸ ਵੀ ਲਾਲਾ ਆ ਗਿਆ ਜੀ। ਤੇ ਉਹ ਲਾਲੇ ਨੇ ਆਵਾਜ਼ ਲਾਣੀ, ਸਾਰੀਆਂ ਨੇ ਜਿਹੜਾ ਇੱਲਾ ਬਲਾਵਾਂ ਦੀ ਤਰ੍ਹਾਂ ਨਿਕਲ ਕੇ ਆ ਜਾਣਾ। ਲਾਲੇ ਨੂੰ ਫਿਰ ਬੜੀ ਇੱਜ਼ਤ ਇਹਤਰਾਮ ਦੇ ਨਾਲ ਇੱਕ ਸਾਡੇ ਘਰ ਇੱਕ ਛੱਜਾ ਜਿਹਾ ਹੁੰਦਾ ਸੀ ਕਮਰੇ ਤੋਂ ਬਾਹਰ, ਉੱਥੇ ਬਿਠਾ ਦਿੱਤਾ ਜਾਂਦਾ ਸੀ। ਸਾਰੀਆਂ ਔਰਤਾਂ ਆ ਜਾਂਦੀਆਂ ਸਨ, ਲਾਲਾ ਫਿਰ ਬਹਿ ਜਾਂਦਾ ਸੀ, ਆਪਣੀ ਇੰਨੀ ਕੋਈ ਜੇਬ 'ਚ ਡਾਇਰੀ ਹੁੰਦੀ ਸੀ ਉਹ ਕੱਢ ਲੈਂਦਾ ਸੀ। ਉਹ ਫਿਰ ਔਰਤਾਂ ਨੇ ਜੋੜ ਜੋੜ ਕੇ ਪੈਸੇ, ਯਕੀਨ ਮੰਨੋ ਕਿ ਆਨਾ ਦਵਾਨਾ ਜੋੜ ਜੋੜ ਕੇ 5-7 ਰੁਪਏ ਇਕੱਠੇ ਕਰਦੀਆਂ ਸਨ, 10 ਰੁਪਏ 15 ਰੁਪਏ। ਉਹ ਫਿਰ ਲਾਲੇ ਕੋਲੋਂ ਪਹਿਲਾ ਉਧਾਰ ਚੁਕਾ ਦੇਣਾ। ਲਾਲੇ ਨੇ ਫਿਰ ਡਾਇਰੀ ਕੱਢਣੀ ਵੀ ਤੇਰੇ 7 ਰੁਪਏ ਨੇ, ਤੇਰੇ 8 ਰੁਪਏ ਨੇ, ਤੇ 10 ਰੁਪਏ ਨੇ ਉਧਾਰ। ਉਹ ਸਾਰੀਆਂ ਨੇ ਆਪਣੇ ਦੇਣੇ, ਲਾਲੇ ਨੇ ਕੱਟਦੇ ਜਾਣਾ, ਪੈਸੇ ਵਸੂਲ ਕਰਦੇ ਜਾਣਾ ਅਤੇ ਕੱਟਦੇ ਜਾਣਾ। ਉਸ ਤੋਂ ਬਾਅਦ ਉਹ ਖਾਤਾ ਹੋ ਜਾਣਾ ਕਲੀਅਰ। ਉਸ ਤੋਂ ਬਾਅਦ ਫਿਰ ਲਾਲੇ ਨੇ ਗਠੜਾ ਆਪਣਾ ਖੋਲ੍ਹਣਾ, ਹਾਂ ਬਈ ਚਲੋ ਹੁਣ ਤੁਸੀਂ ਜੋ ਲੈਣਾ ਨਵਾਂ ਉਧਾਰ, ਫਿਰ ਜਿਹੜਾ ਲੈਣਾ ਲੈ ਲਓ। ਉਹ ਉਧਾਰੀ ਦੇ ਚੱਕਰ 'ਚ ਔਰਤਾਂ ਲਾਲਚ ਕਰਕੇ ਲੈ ਲੈਂਦੀਆਂ ਸਨ ਕਿ ਚਲੋ ਥੋੜ੍ਹੇ ਥੋੜ੍ਹੇ ਵੀ ਲਾਲੇ ਨੇ, ਫਿਰ ਮਹੀਨੇ 2 ਤੱਕ ਆਉਣਾ ਵੀ, ਚੱਕਰ ਲਾਉਣਾ ਵੀ, ਤਾਂ ਗੀੜਾ ਉਦੋਂ ਤੱਕ ਹੀ ਲੱਗਣਾ, ਅਸੀਂ ਪੈਸੇ ਜਮ੍ਹਾਂ ਕਰ ਲਾਂਗੇ। ਉਹ ਫਿਰ ਕੋਈ ਨਾ ਕੋਈ ਕੱਪੜਾ ਲੈ ਲੈਣਾ। ਲੇਕਿਨ ਲਾਲਾ ਜਿਹੜਾ ਲੈ ਕੇ ਆਉਂਦਾ ਸੀ ਨਾ, ਉਹ ਰੇਸ਼ਮੀ ਕੱਪੜੇ ਵਿੱਚ ਜ਼ਿਆਦਾ ਚੀਜ਼ ਆਉਂਦੀ ਸੀ। ਅਸੀਂ ਸੂਤੀ ਕੱਪੜਾ ਬਾਜ਼ਾਰ ਤੋਂ ਜਾ ਕੇ ਲਾਲਾ ਲੈ ਕੇ ਆਉਂਦਾ ਸੀ। ਇੱਕ ਫਲੈਟ ਕੱਪੜਾ ਹੁੰਦਾ ਸੀ, ਉਹਦਾ ਨਾਂ ਸੀ ਫਲੈਟ। ਉਹ ਪਤਾ ਨਹੀਂ ਕਿਹੜਾ ਵਾਲਾ ਫਲੈਟ ਹੈ, ਮੈਨੂੰ ਨਹੀਂ ਪਤਾ, ਲੇਕਿਨ ਫਲੈਟ। ਅਤੇ ਉਹ ਫਲੈਟ ਕੱਪੜਾ ਹੁੰਦਾ ਸੀ। ਇੱਕ ਵੂਲੀ ਕੱਪੜਾ ਬੜਾ ਮਸ਼ਹੂਰ ਹੋਇਆ ਸੀ, ਓਏ ਹੋਏ ਵੂਲੀ ਕੱਪੜੇ ਆਇਆ ਸੀ, ਔਰਤਾਂ ਪਾਗਲ ਹੋ ਗਈਆਂ ਸਨ ਵੂਲੀ ਦੀਆਂ, ਕਿ ਵੂਲੀ ਦੇ ਕਮੀਜ਼ ਪਾਉਣੀ ਹੈ। ਵੂਲੀ ਦੀ ਸੀ ਸਾੜੀਆਂ ਵੀ ਔਰਤਾਂ ਨੇ ਉਹਨਾਂ ਦਿਨਾਂ 'ਚ ਬੜੀਆਂ ਪਾਈਆਂ। ਵੂਲੀ ਦੀ ਸਾੜੀ, ਵੂਲੀ ਦੀ ਸ਼ਰਟ, ਜ਼ਿਆਦਾਤਰ ਵੱਡੇ ਵੱਡੇ ਵੂਲੀ ਦੇ ਪ੍ਰਿੰਟ ਆਉਂਦੇ ਸਨ। ਉਹ ਫਿਰ ਕਮੀਜ਼ਾਂ ਸੀ ਕੇ ਔਰਤਾਂ, ਅਤੇ ਬਸ ਵੀ ਸ਼ਲਵਾਰ ਹੋਈ, ਮੈਂ ਤੁਹਾਨੂੰ ਦੱਸਿਆ ਚਿੱਟੀ ਸ਼ਲਵਾਰ ਅਤੇ ਚਿੱਟਾ ਦੁਪੱਟਾ, ਕਮੀਜ਼ ਵਿੱਚ ਸੀ ਲਓ, ਤਾਂ ਬਈ ਸ਼ੋਅ ਮਾਰ ਲਵੋ ਕਿ ਅਸੀਂ ਨਵਾਂ ਸੂਟ ਪਾਇਆ। ਅਤੇ ਉਹ ਮੈਨੂੰ ਵੀ ਅੱਜ ਤੱਕ ਯਾਦ ਹੈ, ਮੇਰੀ ਅੰਮੀ ਨੇ ਮੈਨੂੰ ਵੀ ਵੂਲੀ ਦੀ ਇੱਕ ਸ਼ਰਟ ਲੈ ਕੇ ਦਿੱਤੀ ਸੀ, ਨੇਵੀ ਬਲੂ ਕਲਰ, ਉੱਤੇ ਐਡੇ ਵੱਡੇ ਫੁੱਲ ਪੀਲੇ ਰੰਗ ਦੇ। ਉਹ ਕੀ ਕਹਿੰਦੇ ਨੇ, ਬਹੁਤ ਵੱਡਾ ਵੱਡਾ ਪੀਲਾ ਫੁੱਲ ਸੀ, ਉਹਦੇ ਬੜੇ ਬੜੇ ਪ੍ਰਿੰਟ ਆਏ ਸਨ। ਉਹ ਬੜਾ ਮਸ਼ਹੂਰ ਹੋਇਆ ਸੀ ਕੱਪੜਾ ਵੂਲੀ ਔਰਤਾਂ ਵਿੱਚ। ਉਹ ਫਿਰ ਵੂਲੀ ਦੀ ਲੈ ਲੈਣਾ, ਜਾਂ ਫਲੈਟ ਦਾ ਲੈ ਲੈਣਾ, ਜਾਂ ਫਿਰ ਹੋਰ ਕੱਪੜੇ ਜਿਵੇਂ ਆਉਂਦੇ ਸਨ, ਜਰਸੀ ਟਾਈਪ ਦੇ ਆਉਂਦੇ ਸਨ। ਇੱਕ ਕੱਪੜਾ ਹੁੰਦਾ ਸੀ ਪਲੇ ਬੋਏ, ਓਏ ਹੋਏ ਪਲੇ ਬੋਏ ਦੇ ਵੀ ਅਸੀਂ ਬੜੇ ਸੂਟ ਪਾਏ ਨੇ ਸਰਦੀ ਦੇ ਹਿਸਾਬ ਨਾਲ। ਜਿਵੇਂ ਅੱਜ ਕੱਲ੍ਹ ਆਉਂਦਾ ਨਾ ਸਰਦੀਆਂ ਵਾਲਾ ਕੱਪੜਾ, ਉਸੇ ਟਾਈਪ ਦਾ ਹੁੰਦਾ ਸੀ। ਉਹ ਸਰਦੀ ਦੇ ਹਿਸਾਬ ਨਾਲ ਕੱਪੜਾ ਆਉਂਦਾ ਸੀ ਪਲੇ ਬੋਏ। ਉਹ ਨਾਂ ਦੇਖੋ ਕਿੰਨੇ ਸੋਚ ਕੇ ਰੱਖਿਆ, ਪਲੇ ਬੋਏ। ਅਤੇ ਪਲੇ ਬੋਏ ਕੱਪੜਾ ਆਉਂਦਾ ਸੀ। ਮੈਨੂੰ ਯਾਦ ਹੈ ਮੈਨੂੰ ਉਹ ਰੈੱਡ ਕਲਰ ਦਾ ਮੈਂ ਜ਼ਿਕਰ ਕੀਤਾ ਨਾ, ਕਿ ਮੈਂ ਸ਼ੌਕ ਨਾਲ ਅੰਮੀ ਨੇ ਲੈ ਕੇ ਦਿੱਤਾ। ਅੰਮੀ ਨੇ ਮੈਨੂੰ ਕਾਲੀ ਲੈਸ ਲਾ ਕੇ ਨਾ, 2 ਜੇਬਾਂ, ਅੱਗੇ ਫਰੰਟ ਓਪਨ ਬਟਨ, ਅਤੇ ਮੈਨੂੰ ਸ਼ਰਟ ਸੀ ਕੇ ਦਿੱਤੀ। ਔਰ ਈਦ 'ਤੇ ਫਿਰ ਮੈਂ ਪਾਇਆ, ਬੜਾ ਹੀ ਜ਼ਬਰਦਸਤ ਅੰਮੀ ਨੇ ਡਿਜ਼ਾਇਨਿੰਗ ਕੀਤੀ ਸੀ। ਔਰਤਾਂ ਖੁਦ ਹੀ ਡਿਜ਼ਾਇਨਿੰਗ ਸੋਚ ਕੇ ਕਰ ਲੈਂਦੀਆਂ ਹੁੰਦੀਆਂ ਸਨ। ਅਤੇ ਇਸ ਤਰ੍ਹਾਂ ਉਹ ਰੈੱਡ ਔਰ ਬਲੈਕ ਜਿਹੜਾ ਵੇ, ਉਹ ਮੇਰੇ ਹਾਫਜ਼ਿਆਂ 'ਚ ਅੱਜ ਵੀ ਹੈਗਾ ਵੇ, ਕਿ ਉਹ ਇੱਕ ਸੂਟ ਵੂਲੀ ਦਾ ਹੁੰਦਾ ਸੀ। ਇਸ ਤਰ੍ਹਾਂ ਫਿਰ ਔਰਤਾਂ, ਪੈਸਾ ਖੁੱਲ੍ਹਾ ਕਿਸੇ ਕੋ ਨਹੀਂ ਹੁੰਦਾ ਸੀ ਕਿ ਬਈ ਤੁਸੀਂ ਜਾ ਕੇ, ਜਿਵੇਂ ਅੱਜ ਜਾਂਦੇ ਨੇ ਬ੍ਰਾਂਡਸ 'ਤੇ ਗਏ, ਲਿਆ ਸ਼ਾਪਿੰਗ ਕੀਤੀ, ਬਿੱਲ ਦਿੱਤਾ, ਅਤੇ ਚਲੋ ਜੀ ਆ ਗਏ, ਜਾਂ ਔਨਲਾਈਨ ਮੰਗਾ ਲਿਆ। ਇਸ ਤਰ੍ਹਾਂ ਦਾ ਚੱਕਰ ਹੈ ਨਹੀਂ ਸੀ।
ਉਦੋਂ ਤੇ ਐਵੇਂ ਕਿ ਔਰਤਾਂ ਵਿਚਾਰੀਆਂ ਚਵਾਨੀ ਜੋੜਦੀਆਂ ਸਨ ਘਰ ਦੇ ਖਰਚੇ ਵਿੱਚੋਂ, ਤੇ ਫਿਰ ਉਹ 10-15 ਰੁਪਏ ਇਕੱਠੇ ਕਰਨੇ ਤੇ ਲਾਲੇ ਦਾ ਅੱਲਾ ਭਲਾ ਕਰੇ। ਲਾਲਾ ਹੁਣ ਤਾਂ ਪਤਾ ਨਹੀਂ ਦੁਨੀਆ 'ਚ ਹੋਏਗਾ ਵੀ ਕਿ ਨਹੀਂ, ਪਰ ਅੱਲਾ ਉਹਨੂੰ ਜਨਤਾ 'ਚ ਜਗ੍ਹਾ ਦੇਵੇ। ਲਾਲਾ ਵਿਚਾਰਾ ਉਧਾਰ ਦੇ ਜਾਂਦਾ ਸੀ ਤੇ ਉਹ ਔਰਤਾਂ ਵਿਚਾਰੀਆਂ ਖੁਸ਼ ਹੋ ਜਾਂਦੀਆਂ ਸਨ ਕਿ ਵੀ ਚਲੋ ਸਾਨੂੰ ਉਧਾਰੀ 'ਚ ਮਿਲ ਗਿਆ ਤੇ ਅਸੀਂ ਕੋਈ ਬੱਚੇ ਕਿਸੇ ਬੱਚੀ ਦਾ ਲੈ ਲੈਣਾ, ਕਿਸੇ ਤੇ ਕੁਛ ਨਾ ਕੁਛ ਲੈ ਲਿਆ ਜਾਂਦਾ ਸੀ। ਫਿਰ ਉਹ ਲਾਲਾ ਜਦੋਂ ਤੱਕ ਆਉਂਦਾ ਸੀ ਉਹ ਪੈਸੇ ਇਕੱਠੇ ਕਰਕੇ ਰੱਖਣੇ ਹੁੰਦੇ ਸਨ। ਉਹ ਫਿਰ ਫਰਜ਼ ਹੁੰਦਾ ਸੀ ਵੀ ਲਾਲੇ ਨੇ ਆਉਣਾ ਤੇ ਉਹਨੇ ਅਗਲੀ ਦਫਾ ਕੱਪੜਾ ਨਹੀਂ ਦੇਣਾ ਜੇ ਤੁਸੀਂ ਜਮ੍ਹਾਂ ਨਾ ਕੀਤੇ। ਥੋੜ੍ਹੇ ਥੋੜ੍ਹੇ ਕਰਕੇ ਨਾ 1-1 ਰੁਪਏ ਦਾ ਨੋਟ ਜਾਂ ਮਰੋੜ ਕੇ ਔਰਤਾਂ ਵਿਚਾਰੀਆਂ ਵਾਰਦੀਆਂ ਸਨ, ਕੋਨੇ ਖੁਦੜਿਆਂ 'ਚ ਰੱਖਦੀਆਂ ਸਨ ਕਿ ਵੀ 1 ਰੁਪਇਆ ਹੋ ਗਿਆ, 2 ਰੁਪਇਆ ਹੋ ਗਿਆ। ਉਹ ਵੀ ਬੜੀ ਕੰਜੂਸੀ ਦੇ ਨਾਲ ਪੈਸੇ ਖਰਚ ਹੁੰਦੇ ਸਨ। ਤੇ ਨਾਲ ਇੱਕ ਰੁਮਾਲ ਹੁੰਦਾ ਸੀ ਜ਼ਿਆਦਾਤਰ ਔਰਤਾਂ ਦੇ ਕੋਲ। ਰੁਮਾਲ ਨੂੰ ਨਾ ਐਸਾ ਪੈਸੇ ਰੱਖ ਕੇ ਨਾ, ਨੋਟ ਜਾਂ ਸਿੱਕੇ, ਉਹਨੂੰ ਐਸਾ ਗੋਲ ਗੋਲ ਘੁਮਾ ਕੇ ਗੰਢ ਮਾਰ ਕੇ ਨਾ ਉਹ ਫਿਰ ਪੈਸੇ ਰੱਖੇ ਜਾਂਦੇ ਸਨ। ਉਹ ਫਿਰ ਜਦੋਂ ਥੋੜ੍ਹੀ ਰੁਮਾਲ ਨੂੰ ਖੋਲ੍ਹਣਾ ਜਾਂ ਦੁਪੱਟੇ ਦੇ ਇਹ ਜਿਹੜਾ ਪੱਲੂ ਹੁੰਦਾ ਹੈ ਨਾ, ਉਹਦੇ ਨਾਲ ਥੋੜ੍ਹੇ ਬਹੁਤ ਪੈਸੇ ਹੋਣੇ ਤੇ ਬੰਨ ਲਏ ਜਾਂਦੇ ਸਨ। ਲੇਕਿਨ ਜ਼ਿਆਦਾ ਰੁਮਾਲ ਹੁੰਦੇ ਸਨ, ਰੁਮਾਲ 'ਚ ਬੰਨ੍ਹਿਆ ਜਾਂਦਾ ਸੀ ਤੇ ਪੈਸੇ ਬੰਨ੍ਹ ਕੇ ਰੱਖਦੇ ਤੇ ਜਦੋਂ ਥੋੜ੍ਹੀ ਰੁਮਾਲ ਖੋਲ੍ਹ ਕੇ ਉਹ 'ਚੋਂ ਪੈਸੇ ਕੱਢ ਲੈਣੇ। ਇਸ ਤਰ੍ਹਾਂ ਜ਼ਮਾਨੇ ਸਨ ਕਿ ਉਹ ਕਦੀ ਇਸ ਤਰ੍ਹਾਂ ਨਹੀਂ ਹੋਇਆ ਸੀ ਕਿ ਬ੍ਰਾਂਡਡ ਕੱਪੜੇ ਦਾ। ਉਹੀ ਮੈਨੂੰ ਉਸ ਉਜ਼ਮਾ ਨੇ ਕਮੈਂਟ ਕੀਤਾ ਨਾ ਕਿ ਸਿਤਾਰਾ ਇੱਕ ਬ੍ਰਾਂਡ ਆਈ ਸੀ ਉਦੋਂ ਤੇ ਬੜੀ ਮਸ਼ਹੂਰੀ ਹੋਈ ਸੀ ਤੇ ਅਸੀਂ ਉਹ ਪਹਿਲੀ ਦਫਾ ਮੇਰੀ ਅੰਮੀ ਨੇ ਕੱਪੜੇ ਲਏ, ਵਰਨਾ ਇਸ ਸਾਦੇ ਹੀ ਕੱਪੜੇ ਹੁੰਦੇ ਸਨ। ਤੇ ਬਾਕੀ ਸਹੀ ਗੱਲ ਹੈ, ਸਿਤਾਰਾ ਸਪਨਾ ਲੋਨ ਬੜੀ ਮਸ਼ਹੂਰ ਹੋਈ ਸੀ। ਉਹ ਟੀਵੀ 'ਤੇ ਇਸ਼ਤਿਹਾਰ ਉਹਨਾਂ ਨੇ ਦਿੱਤਾ ਸੀ ਨਾ, ਤਾਂ ਤੇ ਬਈ ਉਹ ਬਾਹਰ ਬੰਦਾ ਕਹਿੰਦੇ ਸਿਤਾਰਾ ਦੀ ਲੋਨ ਲੈਣੀ। ਦੇਖਾ ਹੈ ਇੱਕ ਪਿਆਰਾ सपना, पहना है एक प्यारा सपना, सितारा की है सपना लॉन, सितारा की सपना सपना लॉन। ओए होए टीवी ਤੇ ਇਸ਼ਤਿਹਾਰ ਚੱਲਣਾ ਤੇ ਤੋਬਾ ਵੀ ਦਿਲ ਕਰਦਾ ਸੀ ਸਿਤਾਰਾ ਲੋਨ ਹੁਣੇ ਪਾ ਲਿਆ ਸੀ। ਉਹ ਕੁੜੀ ਐਸਾ ਚੱਲ ਕੇ ਦਿਖਾਉਂਦੀ ਸੀ। ਪਹਿਲੀ ਦਫਾ ਇਸ ਤਰ੍ਹਾਂ ਟੀਵੀ ਤੇ ਮਾਡਲਿੰਗ ਵਾਲਾ ਇੱਕ ਇਸ਼ਤਿਹਾਰ ਆਇਆ ਸੀ ਬਈ ਉਹ ਕਹਿੰਦੇ ਨਾ ਔਰਤਾਂ ਜਿਹੜੀਆਂ ਨੇ ਪਾਗਲ ਹੋ ਗਈਆਂ ਬਈ ਸਿਤਾਰਾ ਸਪਨਾ ਲਾਉਣ ਲੈਣੀ ਜੇ, ਕੁਛ ਵੀ ਹੋ ਜਾਏ ਸਿਤਾਰਾ ਸਪਨਾ ਲਾਉ। ਉਹ ਫਿਰ ਸਿਤਾਰਾ ਸਪਨਾ ਲਾਉਣ ਵਾਲਿਆਂ ਨੇ ਲਾਉਣ ਵੀ ਉਹਨਾਂ ਦੀ ਸੀ। ਉਹਨਾਂ ਦੀ ਬੈੱਡ ਸ਼ੀਟ ਵੀ ਆਈਆਂ, ਫੁੱਲਾਂ ਵਾਲੀਆਂ ਬੈੱਡ ਸ਼ੀਟ। ਉਦੋਂ ਉਹਨਾਂ ਨੇ ਬੜੀਆਂ ਮੁਤਾਰਫ ਕਰਾਈਆਂ ਸਨ ਪ੍ਰਿੰਟਡ ਜਿਹੜੀਆਂ, ਵਰਨਾ ਪਹਿਲੇ ਚੈੱਕ ਵਾਲੀਆਂ ਬੈੱਡ ਸ਼ੀਟ ਆਉਂਦੀਆਂ ਹੁੰਦੀਆਂ ਸਨ ਜਾਂ ਲਾਈਨਿੰਗ ਵਿੱਚ ਬੈੱਡ ਸ਼ੀਟ ਚੱਲਦੀ ਸੀ। ਲੇਕਿਨ ਸਿਤਾਰਾ ਵਾਲੇ ਜਦੋਂ ਆਏ ਉਹਨਾਂ ਨੇ ਫਿਰ ਪ੍ਰਿੰਟਡ ਬੈੱਡ ਸ਼ੀਟ ਕੱਢੀਆਂ। ਫਿਰ ਉਹਨਾਂ ਨੇ ਪੌਣੇ ਇਹ ਜਿਹੜੇ ਰੋਟੀ ਇਸ 'ਚ ਲਪੇਟ ਰਹੇ ਆ, ਪੌਣੇ ਸਿਤਾਰਾ ਵਾਲਿਆਂ ਦੇ ਆਏ। ਬਸ ਬਈ ਦੁਨੀਆ ਕਹਿੰਦੀ ਨਾਂ ਲੈ ਕੇ ਕਿਹਾ ਜਾਂਦਾ ਸੀ ਬਈ ਸਾਨੂੰ ਸਿਤਾਰਾ ਦੀ ਬੈੱਡ ਸ਼ੀਟ ਦਿਖਾਓ, ਸਾਨੂੰ ਸਿਤਾਰਾ ਦੇ ਪੌਣੇ ਲੈਣੇ ਨੇ। ਤੇ ਸਾਨੂੰ ਸਿਤਾਰਾ ਦੇ ਪੌਣੇ ਦੇ ਹਲੇ ਵੀ ਆਉਂਦੇ ਨੇ। ਮੈਂ ਉਹ ਪਾਕਿਸਤਾਨ ਜਾਂਦੀ ਹਾਂ ਨਾ, ਰੋਟੀ ਵਲੇਟਣ ਵਾਲੇ ਮੈਂ ਉੱਥੋਂ ਲੈ ਕੇ ਆਉਂਦੀ। ਸਿਤਾਰਾ ਦੇ ਪੌਣੇ ਵੀ ਬੜੇ ਮਸ਼ਹੂਰ। ਤੇ ਸਿਤਾਰਾ ਲੋਨ ਜਿਹੜੀ ਮਸ਼ਹੂਰ ਹੋਈ ਸੀ ਨਾ, ਓਏ ਹੋਏ ਹੋਏ ਉਹ ਗੱਲ ਹੀ ਛੱਡ ਦਿਓ। ਹਰ ਔਰਤ ਦੀ ਖੁਆਇਸ਼, ਜਿਵੇਂ ਇਸ਼ਤਿਹਾਰ ਆਉਂਦਾ ਸੀ ਨਾ, ਉਹ ਟੀਵੀ ਤੇ ਲੋਕ ਇਸ਼ਤਿਹਾਰ ਦੇਖ ਕੇ ਖੁਸ਼ ਹੋ ਜਾਂਦੇ ਸਨ ਕਿ ਉਹ ਸਿਤਾਰਾ ਵਾਲਿਆਂ ਦਾ ਇਸ਼ਤਿਹਾਰ ਆ ਗਿਆ। ਬਸ ਉਹ ਬੜੇ ਹੈਰਾਨ ਹੋ ਕੇ ਲੋਕ ਦੇਖਦੇ ਸਨ ਵੀ ਇਹ ਕਿਹੜੀ ਬਖਲੋ ਕੇ ਕੱਪੜੇ ਪਾ ਕੇ ਦਿਖਾ ਰਹੀ ਹੈ। ਤਾਂ ਫਸਟ ਟਾਈਮ ਲੋਕਾਂ ਨੇ ਦੇਖਿਆ ਸੀ ਨਾ, ਤੇ ਬੜੀ ਮਸ਼ਹੂਰ ਹੋਈ ਸੀ ਇਹ ਲੋਨ। ਤੇ ਮੇਰੇ ਜ਼ੇਨ 'ਚ ਹਾਲੇ ਤੱਕ ਵੀ ਉਹਦਾ ਹੈਗਾ। ਸ਼ੀਲ ਨੇ ਕਿਹਾ ਕਿ ਬਾਜੀ ਤੁਹਾਨੂੰ ਤੇ ਉਹ ਜਿਹੜੇ ਸਰਵਿਸ ਵਾਲਿਆਂ ਦੀ ਉਹ ਵੀ ਯਾਦ ਹੈ, ਤੇ ਬੜਾ ਸ਼ੀਲ ਨੇ ਬੜੀ ਤਾਰੀਫ ਕੀਤੀ ਕਿ ਬਈ ਬੱਲੇ ਬੱਲੇ ਤੇ ਤੁਹਾਨੂੰ ਤਾਂ ਉਹ ਵੀ ਯਾਦ ਹੈ ਤੇ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਨੇ। ਤੇ ਮੈਨੂੰ ਤੇ ਆਦਤ ਸੀ ਪੜ ਗਈ ਹੈ ਤੇਰੇ ਇੰਤਜ਼ਾਰ ਕੀ। ਸ਼ੀਲ ਕਹਿੰਦੀ ਵੀ ਤੁਹਾਡੀਆਂ ਗੱਲਾਂ ਸੁਣਦੀ ਤੇ ਸਾਨੂੰ ਆਦਤ ਪੈ ਗਈ ਹੈ ਤੇ ਅਸੀਂ ਬੜਾ ਵੀ ਸੁਣਨੇ ਬੜਾ ਮਜ਼ਾ ਆਉਂਦਾ। ਤੇ ਬਈ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਤੇ ਇਹ ਮੁਹੱਬतें हम कैसे भुलाएंगे आपकी, हम भूल नहीं सकेंगे, हम आपका शुक्रिया अदा करते हैं। ਮੈਨੂੰ ਇੱਕ ਦਫਾ ਮੈਂ ਸੱਕ ਵਾਲੀ ਕੀਤੀ ਨਾ ਵੀਡੀਓ, ਉਹਦੇ 'ਤੇ ਮੈਨੂੰ ਇੱਕ ਕਮੈਂਟ ਆਇਆ ਕਿ ਤੁਸੀਂ ਉਰਦੂ ਵਿੱਚ ਗੱਲ ਕਰੋ, ਸਾਨੂੰ ਜ਼ਿਆਦਾ ਸਮਝ ਲੱਗੇ। ਤੁਸੀਂ ਉਰਦੂ 'ਚ ਗੱਲ ਕਰੋ। ਮੈਂ ਤੁਹਾਡੀ ਵੀਡੀਓ ਦੇਖੀ ਹੈ, ਮੈਨੂੰ ਬੜੀ ਚੰਗੀ ਲੱਗੀ ਹੈ। ਪਰ ਉਰਦੂ 'ਚ ਮੈਂ ਗੱਲ ਕਰ ਸਕਦੀ ਹਾਂ, ਕੋਈ ਮੁਸ਼ਕਿਲ ਨਹੀਂ ਹੈ। ਪਰ ਮਸਲਾ ਆਉਂਦਾ ਕਿ ਜਿਹੜੀ ਰਵਾਨੀ ਫਿਰ ਇਨਸਾਨ ਨੂੰ ਜਿਹੜੀ ਆਪਣੀ ਮਾਦਰੀ ਜ਼ੁਬਾਨ ਬੋਲਣ 'ਚ ਹੁੰਦੀ ਹੈ ਨਾ, ਆਸਾਨੀ ਦੇ ਨਾਲ ਗੱਲ ਤੁਸੀਂ ਕਰ ਲੈਂਦੇ ਹੋ, ਉਹ ਹੋ ਜਾਂਦਾ। ਬਾਕੀ ਉਰਦੂ ਵੀ ਸਾਡੀ ਕੌਮੀ ਜ਼ੁਬਾਨ ਹੈ, ਬਹੁਤ ਅੱਛੀ ਮਿੱਠੀ। ਔਰ ਜ਼ੁਬਾਨਾਂ ਸਾਰੀਆਂ ਅੱਛੀਆਂ ਨੇ। ਸਾਡੇ ਦੇਸ਼ ਦੀਆਂ ਵੀ ਸਾਰੀਆਂ ਚੰਗੀਆਂ ਨੇ, ਦੁਨੀਆ ਦੀਆਂ ਵੀ ਸਾਰੀਆਂ ਜ਼ੁਬਾਨਾਂ ਚੰਗੀਆਂ ਨੇ। ਇਨਸਾਨ ਜਿਸ ਇਲਾਕੇ 'ਚ ਰਹਿੰਦਾ ਹੈ, ਆਪਣੀ ਸਹੂਲਤ ਲਈ ਉਹਨੇ ਜਦੋਂ ਜ਼ੁਬਾਨ ਇੱਕ ਦੂਸਰੇ ਨਾਲ ਬੋਲਦੇ ਨੇ, ਸਾਰੀਆਂ ਜ਼ੁਬਾਨਾਂ ਚੰਗੀਆਂ ਹੁੰਦੀਆਂ ਨੇ। ਤੇ ਬਹਿਰਹਾਲ ਇਹ ਵੇ ਕਿ ਉਹ ਸੱਕ ਵਾਲੀ ਵੀਡੀਓ 'ਤੇ ਉਹਨਾਂ ਨੇ ਮੈਨੂੰ ਕਿਹਾ, ਤੇ ਮੈਂ ਕਿਹਾ ਮੈਨੂੰ ਜ਼ਰਾ ਪੰਜਾਬੀ ਬੋਲਣ 'ਚ ਨਾ ਬੜੀ ਆਸਾਨੀ ਰਹਿੰਦੀ, ਤੇ ਉਰਦੂ ਮੈਂ ਬੋਲਣੀ ਆ ਫਿਰ ਉਹ ਜ਼ਰਾ ਰੁਕਾਵਟ ਆ ਜਾਂਦੀ ਬੋਲਣ 'ਚ। ਤੇ ਉਹ ਵੈਸੇ ਵੀ ਅਸੀਂ ਫੜੇ ਜਾਂਦੇ ਹਾਂ ਉਰਦੂ ਪੰਜਾਬੀ ਬੋਲਣ ਵਾਲੇ 'ਚ ਉਰਦੂ ਬੋਲਦਾ, ਸਾਰਾ ਹੀ ਪਤਾ ਚੱਲ ਜਾਂਦਾ ਕਿ ਬਈ ਇਹ ਜਿਹੜੇ ਜ਼ਬਰਦਸਤੀ पे ਬੋਲਦੇ ਨੇ। ਉਰਦੂ ਬਹੁਤ ਅੱਛੀ ਜ਼ੁਬਾਨ ਹੈ। ਬਹਿਰਹਾਲ ਇਹ ਮੌਜੂ ਦੂਸਰੀ ਤਰਫ ਜਾ ਰਿਹਾ, ਮੈਂ ਥੋੜਾ ਇੱਧਰ ਹੀ ਆ ਜਾਵਾਂ।
ਤੇ ਆਮਨਾ ਬਹਾਦਰ ਨੇ ਕਿਹਾ ਕਿ ਵਾਹ ਵਾਹ ਆਂਟੀ ਜੀ ਬਹੁਤ ਸ਼ੁਕਰੀਆ, ਉਹਨੇ ਤੇ ਇੰਨੇ ਦਿਲਾਂ ਦੇ ਢੇਰ ਭੇਜ ਦਿੱਤੇ ਮੈਨੂੰ, ਆਮਨਾ ਨੇ ਇੰਨੇ ਸਾਰੇ ਢੇਰਾਂ ਦੇ ਹਿਸਾਬ ਨਾਲ ਦਿਲ ਭੇਜ ਦਿੱਤੇ। ਉਹ ਕਿਹਾ ਕਿ ਤੁਸੀਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੇਰੇ ਵਾਸਤੇ ਸ਼ੇਅਰ ਕਿਹਾ। ਤੇ ਬਹੁਤ ਆਮਨਾ ਖੁਸ਼ ਹੋਈ ਕਿ ਉਹਨੂੰ ਅੱਛਾ ਲੱਗਿਆ। ਮੈਂ ਕਿਹਾ ਆਮਨਾ ਤੁਹਾਨੂੰ ਚੰਗਾ ਲੱਗਿਆ, ਮੈਨੂੰ ਫਿਰ ਉਹ ਤੋਂ ਵੀ ਜ਼ਿਆਦਾ ਚੰਗਾ ਲੱਗਿਆ ਕਿ ਤੁਹਾਨੂੰ ਚੰਗਾ ਲੱਗਿਆ। ਚਲੋ ਇਹ ਵੀ ਇੱਕ ਸ਼ੇਰ ਦੀ ਸ਼ਕਲ ਹੀ ਹੋ ਗਈ ਕਿ ਬਹਿਰਹਾਲ ਤੁਹਾਡੀ ਮੁਹੱਬਤਾਂ ਦਾ ਬੇਹੱਦ ਸ਼ੁਕਰੀਆ ਕਿ ਤੁਸੀਂ ਬੱਚਿਆਂ ਦੇ ਮਸਰੂਫੀਅਤ ਵਿੱਚੋਂ ਵੀ ਟਾਈਮ ਕੱਢ ਕੇ ਵੀਡੀਓ ਵੀ ਦੇਖਦੇ ਹੋ, ਵਲੌਗ देख लेते हो और कमेंट ज़रूर कर देते हो। देखो ਤੁਹਾਡਾ बहुत बहुत शुक्रिया। हम आपका ये जो एहसान कैसे चुकाएंगे हमें अब पता नहीं है। ਬਹਿਰਹਾਲ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਤੇ ਸ਼ਮਾ ਚੌਧਰੀ ਨੇ ਕਿਹਾ ਕਿ ਵਾਹ ਵਾਹ ਬਾਜੀ, ਮਜ਼ਾ ਆ ਜਾਂਦਾ ਤੁਹਾਡੀ, ਬਸ ਤੁਸੀਂ ਤੇ ਬੜੀ ਚੰਗੇ ਹੋ ਬਈ ਤੁਸੀਂ ਤੇ ਬਹੁਤ ਹੀ ਚੰਗੇ ਹੋ। ਸ਼ਮਾ ਨੇ ਵੀ ਇੰਨੀ ਤਾਰੀਫ ਕਰ ਦਿੱਤੀ ਕਿ ਬਈ ਲੇਡੀ ਬਣਾ ਦਿੱਤਾ ਮੈਨੂੰ। ਹੋਏ ਮੈਂ ਤਾਂ ਵੀ ਲੇਡੀ ਬਣ ਗਈ। ਸਾਲਾ ਮੈਂ तो साहब बन गया, ਉਹ ਹਿਸਾਬ ਮੇਰਾ ਹੋ ਗਿਆ। ਤੁਸੀਂ ਮੈਨੂੰ ਬੜੀ ਬੜੀ ਬਿਊਟੀਫੁਲ ਲੇਡੀ ਤੇ ਪਤਾ ਨਹੀਂ ਕਿਹੜੇ ਕਿਹੜੇ ਖਿਤਾਬ ਦੇ ਦਿੱਤੇ ਨੇ। ਤੇ ਬਈ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ। ਇਸ ਇਸ਼ਫਾਕ ਨੇ ਕਿਹਾ ਕਿ ਵੀ ਮੈਂ ਸਿੱਧਾ ਸਿੱਧਾ ਅਸਲਾਮ ਅਲੈਕੁਮ ਲਿਖ ਦੇਣਾ ਵਾ ਤੇ ਇਹ ਮੇਰਾ ਤਾਂ ਕਿਤੇ ਜ਼ਿਕਰ ਹੀ ਨਹੀਂ ਆ ਰਿਹਾ। ਤੇ ਇਸ਼ਫਾਕ ਨੇ ਵੀ ਬੜਾ ਲੰਮਾ ਕੱਲ ਮੈਸੇਜ ਕੀਤਾ ਕਿ ਬਈ ਤੁਹਾਨੂੰ ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ, ਤੁਸੀਂ ਇਸ ਤਰ੍ਹਾਂ ਹੀ ਗੱਲਾਂ ਕਰਦੇ ਰਹੋ ਤੇ ਇਸ ਤਰ੍ਹਾਂ ਹੀ ਹੱਸਦੇ ਰਹੋ ਤੇ ਸਾਨੂੰ ਕਿੱਸੇ ਸੁਣਾਉਂਦੇ ਰਹੋ। ਉਹਨਾਂ ਦੇ ਵੀ ਕਮੈਂਟ ਦਾ ਬੇਇੰਤਹਾ ਸ਼ੁਕਰੀਆ। ਰਾਣੀ ਦਾ ਵੀ ਇਜ਼ਾਫਾ ਹੋ ਗਿਆ ਵੇ, ਸਦਫ ਵੀ ਰੋਜ਼ਾਨਾ ਕਮੈਂਟ ਕਰਦੇ ਨੇ, ਉਹਨਾਂ ਦਾ ਬਹੁਤ ਸ਼ੁਕਰੀਆ। ਤੇ ਨੁਸ਼ਾਬਾ ਦਾ ਮੈਸੇਜ ਆਇਆ, ਮੈਂ ਉਹੀ ਦੱਸਿਆ ਨਾ ਕਿ ਮੇਰੇ 2-3 ਦਿਨ ਨਹੀਂ ਪੜ੍ਹ ਸਕੀ, ਮੈਂ ਮਾਜ਼ਰਤ ਕਰਨੀ ਹੈ। ਨੁਸ਼ਾਬਾ ਤੁਸੀਂ ਕਮੈਂਟ ਕੀਤਾ ਤੇ ਇੰਨੇ ਸਾਰੇ ਦਿਲ ਸੋਹਣੇ ਸੋਹਣੇ ਬਣਾ ਕੇ ਭੇਜੇ ਮੈਨੂੰ। ਤੇ ਵਾਹ ਬਈ, ਤੇ ਉਹ ਕਹਿੰਦੇ ਨਾ ਕਿ ਦਿਲਾਂ ਵਿੱਚ ਵਸਨੇ ਆ ਵੀ ਅਸੀਂ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੇ ਸਾਰੇ ਦਿਲ ਭੇਜੇ ਮੈਨੂੰ। ਤੇ ਬਈ ਮੁਹੱਬਤ ਦੀ ਨਿਸ਼ਾਨੀ ਤੇ ਤੁਹਾਡੀ ਮੈਂ ਸ਼ੁਕਰੀਆ ਅਦਾ ਕਰਨੀ। ਤੇ ਉਸ ਤੋਂ ਬਾਅਦ ਰਿਹਾਨਾ ਦਾ ਵੀ ਉਸ ਤੋਂ ਮੈਂ ਕਮੈਂਟ ਬਾਅਦ 'ਚ ਪੜ੍ਹਿਆ, ਕਿਉਂਕਿ ਮੈਂ ਉਹ ਕਰ ਲੈਂਦੀ ਹਾਂ ਜਦੋਂ ਆਪਣੀ ਵਲੌਗ ਦੀ ਰਿਕਾਰਡਿੰਗ। ਫਿਰ ਬਾਅਦ 'ਚ ਜਿਹੜੇ ਮੈਸੇਜ ਆਉਂਦੇ ਨੇ ਬਾਅਦ 'ਚ ਸੁਬਾਹ ਜਿਹੜੇ ਦੇਰ ਨਾਲ ਦੇਖੀ ਹੁੰਦੀ ਵੀਡੀਓ, ਉਹ ਫਿਰ ਸ਼ਾਮਿਲ ਹੋਣ ਤੋਂ ਰਹਿ ਜਾਂਦੇ ਨੇ। ਇਸ ਤਰ੍ਹਾਂ ਵੀ ਬਾਅਦ ਦਫਾ ਕੁਛ ਰਹਿ ਜਾਂਦੇ, ਫਿਰ ਅਗਲੇ ਦਿਨ ਨਵੀਂ ਵੀਡੀਓ ਆ ਜਾਂਦੀ ਹੈ। ਉਹ ਫਿਰ ਇਸ ਤਰ੍ਹਾਂ ਕੁਛ ਰਹਿ ਜਾਂਦੇ ਨੇ ਜਿਹਨਾਂ ਨੇ ਦੇਰ ਨਾਲ ਦੇਖਿਆ ਹੁੰਦਾ। ਜਿਹੜੇ ਸ਼ੁਰੂ 'ਚ ਦੇਖ ਲੈਂਦੇ ਨੇ ਫਿਰ ਮੈਂ ਉਹ ਕੋਸ਼ਿਸ਼ ਕਰਨੀ ਉਹ ਫਿਰ ਦੂਸਰੇ ਦਿਨ ਉਹਨਾਂ ਨੂੰ ਸ਼ਾਮਿਲ ਕਰ ਲੈਂਦੀ ਹਾਂ। ਤੇ ਰਿਹਾਨਾ ਨੇ ਵੀ ਕਿਹਾ ਕਿ ਬਾਜੀ ਅੱਲਾਹ ਪਾਕ ਨੇ ਤੁਹਾਨੂੰ ਬੜੀ ਚੰਗੀ ਆਵਾਜ਼ ਦਿੱਤੀ ਹੈ ਤੇ ਬਹੁਤ ਤੁਸੀਂ ਨਾਤ ਚੰਗੀ ਸੁਣਾਈ ਹੈ। 100/100 ਰਿਹਾਨਾ ਨੇ ਤੇ ਮੈਨੂੰ 100 'ਚ 100 ਨੰਬਰ ਦੇ ਦਿੱਤੇ। ਓਏ ਹੋਏ, ਜੇ ਕਿਤੇ 100 'ਚ 100 ਨੰਬਰ ਮੈਨੂੰ ਕਿਤੇ ਪੜ੍ਹਾਈ 'ਚ ਮਿਲੇ ਹੁੰਦੇ ਤੇ ਅੱਜ ਪਤਾ ਨਹੀਂ ਬਾਜੀ ਕਿਤੇ ਵਜ਼ੀਰੇ ਆਲਾ ਲੱਗੀ ਹੁੰਦੀ। ਮੇਰਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਇੰਨੀ ਮੁਹੱਬਤ ਕਰਦੇ ਹੋ। ਤੇ ਬਸ ਮੇਰਾ ਵੀ ਇੱਕ ਜਿਹੜਾ ਦਿਲ ਖੁਸ਼ ਹੋ ਜਾਂਦਾ ਤੁਹਾਡੇ ਨਾਲ ਗੱਲ ਕਰਕੇ, ਕਿਉਂਕਿ ਇੱਥੇ ਇੰਨਾ ਕਿਸੇ ਨਾਲ ਮਿਲਣਾ ਜੁਲਣਾ ਹੁੰਦਾ ਨਹੀਂ ਹੈ। ਘਰਾਂ 'ਚ ਹੀ ਤੁਸੀਂ ਰਹਿੰਦੇ ਹੋ, ਬਹੁਤ ਜ਼ਿਆਦਾ ਸੋਸ਼ਲ ਲਾਈਫ ਨਹੀਂ ਹੈ। ਬਸ ਘਰ 'ਚ ਹੀ ਤੁਸੀਂ ਬੈਠੇ ਹੋ ਕਦੇ, ਤਾਂ ਇੱਕ ਮੈਨੂੰ ਅੱਛੀ ਐਕਟੀਵਿਟੀ ਮਿਲ ਗਈ ਹੈ ਕਿ ਚਲੋ ਮੈਂ ਤੁਹਾਡੇ ਨਾਲ ਗੱਲ ਕਰ ਲੈਂਦੀ ਹਾਂ। ਮੈਨੂੰ ਧਿਆਨ ਹੁੰਦਾ ਵੇ ਕਿ ਮੈਂ ਆਪਣੀ ਵੀਡੀਓ ਬਣਾਉਣੀ ਹੈ। ਇਸ ਤਰ੍ਹਾਂ ਫਿਰ ਅਸੀਂ ਇੱਕ ਦੂਸਰੇ ਨਾਲ ਗੱਪਸ਼ਪ ਕਰ ਲੈਂਦੇ ਹਾਂ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ। ਤੇ ਕੱਪੜਿਆਂ ਦੀ ਗੱਲ ਸ਼ੁਰੂ ਹੋਈ ਸੀ ਤੇ ਕਿੱਥੇ ਆ ਕੇ ਮੁੱਕ ਗਈ ਜੇ। ਤੇ ਤੁਹਾਡੀ ਸਾਰਿਆਂ ਦੇ ਕਮੈਂਟ ਜਦੋਂ ਪੜ੍ਹਦੀ ਆ ਬਾਅਦ ਕਮੈਂਟ ਵਿੱਚ ਮੈਨੂੰ ਇੰਨੇ ਚੰਗੇ ਲੱਗਦੇ ਨਾ ਕਿ ਮੈਨੂੰ ਮਜ਼ਾ ਆਉਂਦਾ ਪੜ੍ਹ ਕੇ। ਮੈਂ ਹੱਸ ਰਹੀ ਹਾਂ ਕਾਫੀ ਦੇਰ ਤੱਕ ਕਮੈਂਟ ਪੜ੍ਹ ਕੇ। ਔਰ ਸ਼ਮਾ ਚੌਧਰੀ ਵੀ ਮੈਨੂੰ ਬਾਜੀ ਲਿਖਦੇ ਨੇ, ਸ਼ੀਲ ਵੀ ਮੈਨੂੰ ਬਾਜੀ ਲਿਖਦੇ ਨੇ, ਉਜ਼ਮਾ ਵੀ ਮੈਨੂੰ ਬਾਜੀ ਲਿਖਦੇ ਨੇ। ਮੈਨੂੰ ਬੜਾ ਹੀ ਚੰਗਾ ਲੱਗਦਾ, ਯਕੀਨ ਮੈਨੂੰ ਦਿਲ ਖੁਸ਼ ਹੋ ਜਾਂਦਾ। ਤੇ ਬਾਕੀ ਆਮਨਾ ਮੈਨੂੰ ਆਂਟੀ ਕਹਿੰਦੇ ਨੇ, ਤਾਂ ਉਹ ਮੈਨੂੰ ਬਹੁਤ ਚੰਗਾ ਲੱਗਦਾ ਵੇ। ਇਸ ਤਰ੍ਹਾਂ ਇੱਕ ਅਪਣਾਈਅਤ ਦਾ ਅਹਿਸਾਸ ਹੁੰਦਾ ਵੇ ਕਿ ਅਸੀਂ ਉਸ ਵਿਹੜੇ 'ਚ ਤਾਂ ਬਹਿੰਦੇ ਹਾਂ ਪਰ ਅਸੀਂ ਬੜੀ ਅਪਣਾਈਅਤ ਦੇ ਨਾਲ ਬੈਠਦੇ ਹਾਂ ਔਰ ਬੜੀਆਂ ਅਸੀਂ ਆਪਣੀਆਂ ਯਾਦਾਂ ਸ਼ੇਅਰ ਕਰਦੇ ਹਾਂ। ਉਹ ਅੱਜ ਅਸੀਂ ਕੱਪੜਿਆਂ ਦੇ ਹਵਾਲੇ ਨਾਲ, ਤੇ ਮੈਂ ਇੱਕ ਦਿਨ ਪੂਰਾ ਕਰਾਂਗੀ ਉਸ ਜ਼ਮਾਨੇ ਦੇ ਕੱਪੜਿਆਂ ਦੇ ਨਾਂ ਦੱਸਾਂਗੇ ਕਿ ਕਿਹੜੇ ਕਿਹੜੇ ਕੱਪੜੇ ਹੁੰਦੇ ਸਨ, ਕਿਸ ਕਿਸ ਤਰ੍ਹਾਂ ਸਰਦੀਆਂ ਦੇ ਔਰ ਜਿਹੜੇ ਸ਼ਾਦੀ ਵਿਆਹ 'ਤੇ ਜਿਹੜੇ ਇਸਤੇਮਾਲ ਹੁੰਦੇ ਸਨ ਉਹ ਚੀਜ਼ਾਂ। ਅੱਜ ਤਾਂ ਅਸੀਂ ਓਵਰਆਲ ਕੀਤਾ ਹੋਵੇ ਕਿ ਵੀ ਸਾਦੇ ਸਾਦੇ ਕੱਪੜੇ ਹੁੰਦੇ ਸਨ। ਅੱਜ ਦੇਖੋ ਉਹੀ ਜ਼ਮਾਨੇ ਦੁਬਾਰਾ ਆ ਜਾਂਦੇ ਨੇ ਪਲਟ ਕੇ। ਫੈਸ਼ਨ ਕੁਛ ਅਰਸੇ ਬਾਅਦ ਜਾਂ ਕੁਛ ਸਾਲਾਂ ਬਾਅਦ ਰਿਪੀਟ ਹੋ ਜਾਂਦਾ ਕਿ ਅੱਜ ਉਹ ਹੀ ਆ ਗਿਆ ਕਿ ਫਿਰ 1 ਪੀਸ ਸੂਟ ਚੱਲਣ ਲੱਗ ਗਏ ਨੇ, ਫੈਸ਼ਨ 'ਚ ਆ ਗਏ ਨੇ। ਇੱਕੋ ਜਿਹੀ ਸ਼ਲਵਾਰ ਅਤੇ ਇੱਕ ਉਹ ਕਮੀਜ਼। ਪਹਿਲੇ ਜ਼ਮਾਨੇ 'ਚ ਇਸ ਤਰ੍ਹਾਂ ਹੀ ਔਰਤਾਂ ਪਾਉਂਦੀਆਂ ਸਨ, ਇੱਕੋ ਜਿਹੀ ਸੂਟ ਹੁੰਦਾ ਸੀ ਜਾਂ ਚਿੱਟੀ ਸ਼ਲਵਾਰ, ਨਹੀਂ ਤਾਂ ਪੂਰਾ ਸੂਟ ਇੱਕੋ ਜਿਹਾ। ਉਹ ਫਿਰ ਇਸ ਤਰ੍ਹਾਂ ਕਰਕੇ ਕੱਪੜੇ ਸਿਲਦੇ ਹੁੰਦੇ ਸਨ। ਅੱਜ ਕੱਲ੍ਹ ਡਿਜ਼ਾਈਨਿੰਗ ਇੰਨੀ ਹੈ ਕਿ ਦੁਪੱਟਾ ਅਲੱਗ ਡਿਜ਼ਾਈਨ ਦਾ, ਵਿੱਚ ਕਮੀਜ਼ ਦਾ ਵੇ, ਵਿੱਚ ਸਲਵਾਰ ਪਲੇਨ ਜਾਂ ਟਰਾਊਜ਼ਰ ਵੀ ਪ੍ਰਿੰਟਡ। ਹੁਣ ਤਾਂ ਇੰਨੀ ਡਿਜ਼ਾਈਨਿੰਗ ਆ ਗਈ ਹੈ ਬਈ ਤੁਸੀਂ ਕੱਪੜੇ ਲੈਣੇ ਹੋਣ
ਤੁਹਾਡਾ ਮੱਤ ਵੱਜ ਜਾਂਦੀ ਹੈ ਵੀ ਕਿਹੜਾ ਲਈਏ। ਦੇਖ ਦੇਖ ਕੇ ਬੰਦਾ, ਅੱਖਾਂ ਜਿਹੜੀਆਂ ਦੇਖ ਦੇਖ ਕੇ ਥੱਕ ਜਾਂਦੀਆਂ ਨੇ। ਬਾਜ਼ਾਰ ਜਾਓ, ਅੱਖਾਂ ਦੇਖ ਦੇਖ ਕੇ ਅੱਖਾਂ ਥੱਕ ਜਾਂਦੀਆਂ ਨੇ। ਲੈਣਾ ਕੀ, ਕਿਸੇ ਨੇ ਖੇਤ 'ਚ ਸੁਆਹ। ਬਹਿਰਲ ਐ ਵੇ ਕਿ ਉਹ ਜ਼ਮਾਨੇ ਬਹੁਤ ਚੰਗੇ ਸਨ ਕਿ ਜਦੋਂ ਔਰਤਾਂ ਨੇ ਸਾਦੇ ਕੱਪੜੇ ਸਾਦੇ ਸੂਦੇ ਪਾਉਂਦੀਆਂ ਸਨ। ਮਕਸਦ ਕੱਪੜੇ ਦਾ ਹੀ ਹੁੰਦਾ ਹੈ ਕਿ ਤੁਹਾਡਾ ਜਿਸਮ ਢਕੇ। ਲੇਕਿਨ ਚਲੋ ਕੱਪੜਾ ਥੋੜ੍ਹਾ ਕੋਈ ਲੈਸ ਲਾ ਲਈ, ਕੋਈ ਹੋ ਲਿਆ। ਲੇਕਿਨ ਹੁਣ ਅੱਜ ਕੱਲ੍ਹ ਇੱਕ ਹੋਰ ਵੀ ਮੈਂ ਥੋੜ੍ਹੀ ਜਿਹੀ ਗੱਲ ਇਸ ਮੌਜੂ 'ਤੇ ਅਸੀਂ ਕਰ ਲਈਏ ਕਿ ਬੜੀ ਤਨਕੀਦ ਹੋ ਰਹੀ ਹੈ ਕਿ ਇਹ ਜਿਹੜੇ ਡਿਜ਼ਾਈਨਰ ਕੱਪੜੇ ਆ ਰਹੇ ਨੇ, ਇਹ ਜਿਹੜੇ ਸੂਟਸ ਆ ਰਹੇ ਨੇ, ਇੰਨੇ ਮਹਿੰਗੇ ਨੇ, ਆਮ ਬੰਦਾ ਖਰੀਦ ਹੀ ਨਹੀਂ ਸਕਦਾ। ਉਹ ਪਤਾ ਨਹੀਂ ਡਿਜ਼ਾਈਨਰ ਕਿਹਦੇ ਵਾਸਤੇ ਬਣਾ ਰਹੇ ਨੇ ਉਹ ਕੱਪੜੇ ਇੰਨੇ ਮਹਿੰਗੇ ਮਹਿੰਗੇ, ਲਚਕੀਲੇ ਪਚਕੀਲੇ, ਲੈਸਾਂ ਲੱਗੀਆਂ, ਔਰਗਨਜ਼ਾ ਦੁਪੱਟੇ। ਤੇ ਵਾਕਈ ਹੁਣ ਇੰਨੀ ਗਰਮੀ 'ਚ ਮਰਨਾ ਹੈ, ਔਰਗਨਜ਼ਾ ਦੁਪੱਟੇ ਲੈ ਕੇ ਕੋਈ ਆਮ ਘਰ ਵਾਲੀ ਔਰਤ ਪਾ ਸਕਦੀ ਹੋ ਕਿ ਵੀ ਜਿਹਨੇ ਚੁੱਲ੍ਹੇ ਅੱਗੇ ਕੰਮ ਕਰਨਾ ਹੈ ਸਾਰਾ ਦਿਨ, ਕਮਰੇ ਠੀਕ ਕਰਨੇ ਨੇ, ਝਾੜੂ ਲਾਣੇ ਨੇ, ਪੋਚੇ ਲਾਣੇ ਨੇ, ਬੱਚਿਆਂ ਨੂੰ ਆਉਂਦਿਆਂ ਨੂੰ ਰੋਟੀ ਪਕਾ ਕੇ ਦੇਣੀ, ਉਹ ਔਰਗਨਜ਼ਾ ਦੁਪੱਟਾ ਤੇ ਉਹ ਇੰਨੇ ਉਹ ਸ਼ਾਇਦ ਕੋਈ ਕਿਸੇ ਅਲੱਗ ਕਲਾਸ ਵਾਸਤੇ ਬਣਾਉਂਦੇ ਨੇ ਡਿਜ਼ਾਈਨਰ ਜਿਹੜੇ ਕੱਪੜੇ ਹੁੰਦੇ ਨੇ ਨਾ। ਕਿਉਂਕਿ ਆਮ ਚਲੋ ਬੰਦਾ ਇੱਕ ਸੂਟ ਲਏਗਾ, ਔਰ ਇੰਨੇ ਮਹਿੰਗੇ ਸੂਟ ਕੌਣ ਲੈ ਸਕਦਾ, ਇੰਨੇ ਮਹਿੰਗੇ ਸੂਟ। ਔਰ ਵੈਸੇ ਵੀ ਮੈਂ ਦੇਖੋ ਤੁਹਾਨੂੰ ਮਸ਼ਵਰਾ ਦਿੰਦੀ ਹਾਂ ਕਿ ਤੁਹਾਨੂੰ ਆਪਸ 'ਚ ਜਿਵੇਂ ਗੱਲ ਕਰ ਰਹੇ ਹਾਂ ਕਿ ਬਹੁਤ ਮਹਿੰਗੀ ਬ੍ਰਾਂਡ, ਬਹੁਤ ਅਗਰ 30,000 ਦਾ 40,000 ਦਾ ਅਸੀਂ ਸੂਟ ਲੈ ਕੇ ਪਾਉਂਦੇ ਹਾਂ, ਉਹ 'ਚ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈ ਕਿ ਬਈ ਬੜੇ ਫਖਰ ਨਾਲ ਉਹਨੂੰ ਦੱਸੋ ਕਿ ਵੀ ਅਸੀਂ ਇੰਨਾ ਮਹਿੰਗਾ ਪਾਇਆ। ਤੁਸੀਂ ਸਸਤਾ ਕੱਪੜਾ ਵੀ ਅੱਛੇ ਤਰੀਕੇ ਨਾਲ ਪਾ ਕੇ ਉਹਨੂੰ ਸੀਤਾ ਅੱਛਾ ਹੋਵੇ ਪਾ ਲਵੋ ਤਾਂ ਬਹੁਤ ਅੱਛੇ ਲੱਗ ਸਕਦੇ ਹੋ। ਇੱਕ ਜ਼ਿਹਨੀ ਸ਼ਾਇਦ ਕੋਈ ਮਰਜ਼ ਹੈ ਕਿ ਕੀ ਹੈ, ਬਹੁਤ ਮੈਂ ਕੋਈ ਮਹਿੰਗਾ ਸੂਟ ਡਿਜ਼ਾਈਨਰ ਦਾ ਪਾਵਾਂਗੀ ਤਾਂ ਮੈਂ ਚੰਗੀ ਲੱਗਾਂਗੀ, ਵਰਨਾ ਮੈਂ ਚੰਗੀ ਨਹੀਂ। ਤੁਸੀਂ ਚੰਗੇ ਲੱਗ ਸਕਦੇ ਹੋ, ਯਕੀਨ ਮੰਨੋ ਤੁਸੀਂ ਚੰਗੇ ਲੱਗ ਸਕਦੇ ਹੋ। ਤੁਸੀਂ 2000 ਦੇ ਸੂਟ 'ਚ ਵੀ ਚੰਗੇ ਲੱਗ ਸਕਦੇ ਹੋ। ਲੇਕਿਨ ਐਵੇਂ ਕਿ ਜੇ ਤੁਹਾਡਾ ਜ਼ੇਨ ਕਵੇ ਕਿ ਹਾਂ ਬਈ ਮੈਂ ਚੰਗੀ ਲੱਗ ਰਹੀ ਹਾਂ, ਮੈਂ ਸਹੀ ਲੱਗ ਰਹੀ ਹਾਂ, ਮੈਨੂੰ ਕੋਈ ਮਸਲਾ ਨਹੀਂ। ਅਤੇ ਭਾਵੇਂ ਤੁਸੀਂ 20,000 ਦਾ ਵੀ ਸੂਟ ਪਾਓ, ਤੁਹਾਡੇ ਜ਼ੇਨ 'ਚ ਹੋਣਾ ਹੋਏ ਮੈਂ 40 ਵਾਲਾ ਲੈ ਲੈਂਦੀ ਤਾਂ ਜ਼ਿਆਦਾ ਚੰਗਾ ਸੀ, ਉਹ ਫਿਰ ਤੁਸੀਂ ਚੰਗੇ ਨਹੀਂ ਲੱਗ ਸਕਦੇ ਹੋ। ਇਹ ਗੁੱਲੂ ਬ੍ਰਾਂਡ ਦੇਖੋ ਬਈ 2000 ਦਾ ਸੂਟ ਹੈ ਅਤੇ ਆਰਾਮ ਨਾਲ ਪਾ ਕੇ ਬੈਠੇ, ਕੋਈ ਮਸਲਾ ਨਹੀਂ, ਔਰ ਅੱਛਾ ਲੱਗ ਰਿਹਾ ਪਾਉਣ 'ਚ ਵੀ ਉਹ ਲੱਗ ਰਿਹਾ। ਅਤੇ ਮੈਨੂੰ ਤਾਂ ਕੋਈ ਮਸਲਾ ਨਹੀਂ ਹੋਇਆ ਕਿ ਮੈਂ ਕਹਾਂ ਕਿ ਮੈਂ 2000 ਵਾਲਾ ਲਿਆ, ਮੈਂ 22,000 ਵਾਲਾ ਕਿਉਂ ਨਹੀਂ ਲਿਆ, ਕਿ ਮੈਂ 2000 ਵਾਲੇ 'ਚ ਵੀ ਖੁਸ਼ ਹੋ ਜਾਂਦੀ ਹਾਂ ਔਰ ਮੈਂ ਅੱਛੀ ਤਰ੍ਹਾਂ ਪਾ ਲੈਂਦੀ ਹਾਂ ਉਹਨੂੰ। ਮੈਨੂੰ ਕੋਈ ਇਹ ਸਕਾਰਫ ਮੇਰੇ ਕੋਲ ਪਿਆ ਸੀ, ਵੈਸੇ ਮੈਂ ਇੱਦਾਂ ਚਿੱਟਾ ਦੁਪੱਟਾ ਲਿਆ ਸੀ, ਇਹ ਮੇਰੇ ਕੋਲ ਸਕਾਰਫ ਪਿਆ ਸੀ, ਇਹ ਮੇਰੇ ਕਈ ਸੂਟਾਂ 'ਤੇ ਚੱਲ ਜਾਂਦਾ ਅਤੇ ਮੈਂ ਫਿਰ ਚਲਾ ਲੈਂਦੀ ਹਾਂ ਆਪਣਾ। ਕਾਫੀ ਪੁਰਾਣੇ ਨੇ ਮੇਰੇ ਕੋਲ ਸਕਾਰਫ, ਮੈਂ ਆਪਣੇ ਲੈਂਦੀ ਹਾਂ। ਔਰ ਸੂਟ ਮੇਰੀ ਕੋਸ਼ਿਸ਼ ਹੁੰਦੀ ਮੈਂ ਜਦੋਂ ਹੀ ਜਾਵਾਂ ਮੈਂ ਸੇਲ ਵਿੱਚੋਂ ਲਵਾਂ ਜਾਂ ਮੈਂ ਥੋੜ੍ਹਾ ਸਸਤਾ ਦੇਖ ਕੇ ਲਵਾਂ। ਮਹਿੰਗਾ ਤਾਂ ਹਰ ਕੋਈ ਜਾ ਕੇ ਤੁਸੀਂ ਬ੍ਰਾਂਡ 'ਚ ਵੜੋ, ਜਾ ਕੇ ਖਰੀਦ ਲਵੋ, ਕੋਈ ਮਸਲਾ ਨਹੀਂ। ਅਸਲ ਹੁਨਰ ਉਹ ਹੀ ਹੁੰਦਾ ਵੇ, ਅਸਲ ਤੁਹਾਡੀ ਜਿਹੜਾ ਹੁੰਦਾ ਨਾ ਕਿਫਾਇਤਸ਼ਵਾਰੀ ਦੇ ਨਾਲ ਤੁਸੀਂ ਚੀਜ਼ ਖਰੀਦੋ। ਅਸਲ ਖੂਬਸੂਰਤੀ ਉਹ ਹੋਵੇ ਕਿ ਤੁਸੀਂ ਆਪਣੀ ਚੀਜ਼ ਨੂੰ ਅੱਛਾ ਵੀ ਬਣਾਓ, ਤੁਸੀਂ ਆਪਣਾ ਪੈਸਾ ਵੀ ਬਚਾਓ, ਤੁਸੀਂ ਆਪਣਾ ਉਹਨੂੰ ਜ਼ਾਇਆ ਨਾ ਕਰੋ ਆਪਣੇ ਪੈਸੇ ਨੂੰ। ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਵੀ ਸੇਲ ਲੱਗ ਗਿਆ ਲੈ ਲਏ, ਜਾਂ ਥੋੜ੍ਹਾ ਆਪਣੇ ਵਾਸਤੇ ਖਾਸ ਤੌਰ 'ਤੇ ਕਿ ਮੈਂ ਦੂਸਰੇ ਆਮ ਵੀ ਲੈ ਲੈਂਦੀ ਹਾਂ। ਮੈਨੂੰ ਕੋਈ ਮਸਲਾ ਨਹੀਂ ਕਦੀ ਹੋਇਆ ਕਿ ਵੀ ਮੈਂ ਜ਼ਰੂਰ ਕਿਸੇ ਬ੍ਰਾਂਡ ਤੋਂ ਖਰੀਦਾਂਗੀ ਤਾਂ ਮੇਰਾ ਗੁਜ਼ਾਰਾ ਹੋਣਾ, ਵਰਨਾ ਮੇਰਾ ਸਾਹ ਇੱਥੇ ਫਸ ਜਾਣਾ ਕਿ ਮੈਂ ਸ਼ਾਇਦ ਸ਼ਹੀਦ ਹੋ ਜਾਵਾਂ। ਐਸੀ ਕੋਈ ਗੱਲ ਨਹੀਂ। ਤੇ ਚਲੋ ਵੀ ਠੀਕ ਹੈ, ਫਿਰ ਮਿਲਦੇ ਹਾਂ। ਅੱਜ ਜਿਹੜਾ ਵੀ ਬਾਰਿਸ਼ ਹੋ ਰਹੀ ਹੈ ਅਤੇ ਅੱਜ ਤਾਂ ਵਾਕਈ ਚਾਂਦ ਰਾਤ ਹੈ, ਅਤੇ ਵੀ ਅੱਜ ਚਾਂਦ ਇੱਕ ਵਾਰੀ ਫੇਰ ਚਾਂਦ ਰਾਤ ਮੁਬਾਰਕ ਤੁਹਾਨੂੰ। ਅਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜ਼ੇਨ 'ਚ ਆ ਗਈਆਂ ਸਾਡੇ ਕਿ ਉਹ ਹੀ ਰੌਣਕਾਂ ਹੋਣੀਆਂ ਨੇ ਅੱਜ, ਸਪੈਸ਼ਲੀ ਪਾਕਿਸਤਾਨ 'ਚ। ਹੁਣ ਦੇਖੋ ਅੱਜ ਈਦ ਹੁੰਦੀ ਹੈ ਸਾਡੇ ਨਾਲ ਜਾਂ ਨਹੀਂ ਹੁੰਦੀ, ਬਹਿਰਹਾਲ ਅੱਜ ਸਾਡੇ ਨਾਲ ਨਾ ਹੋਈ ਤਾਂ ਉਹਨਾਂ ਦੀ ਫਿਰ ਕੱਲ੍ਹ ਹੋਏਗੀ। ਲੇਕਿਨ ਜ਼ਿਆਦਾ ਚਾਂਸਿਸ ਕਹਿੰਦੇ ਨੇ ਇਹ ਹੀ ਹੈ ਕਿ ਇਕੱਠੀ ਸਫਾਈ ਈਦ ਹੋ ਜਾਣੀ ਹੈ। ਅਤੇ ਚਲੋ ਵੀ ਅੱਲਾ ਕਰੇ ਇਕੱਠੇ ਅਸੀਂ ਈਦ ਮਨਾਈਏ ਅਤੇ ਸਾਰੇ ਅਸੀਂ ਖੁਸ਼ੀ। ਉਹ ਇੱਕ ਬਾਦਸ਼ਾਹ ਦੀ ਕਹਾਣੀ ਪੜ੍ਹਦੇ ਹੁੰਦੇ ਸੀ, ਉਹ ਬਾਦਸ਼ਾਹ ਫਿਰ ਸ਼ਹਿਜ਼ਾਦੇ ਦੀ ਸ਼ਾਦੀ ਹੋ ਜਾਂਦੀ ਸੀ ਸ਼ਹਿਜ਼ਾਦੀ ਦੇ ਨਾਲ, ਮਤਲਬ ਸਭ ਹੱਸੀ ਖੁਸ਼ੀ ਰਹਿਣੇ ਲੱਗ ਜਾਤੇ थे। ਸਾਡਾ ਵੀ ਇਹੀ ਹਾਲ ਜੇ ਵੀ ਅਸੀਂ ਵੀ ਸਾਰੇ ਹੱਸੀ ਖੁਸ਼ੀ ਰਹਿਣ ਲੱਗ ਜਾਣੇ, ਉੱਥੇ ਵੀ ਈਦ ਹੋ ਜਾਵੇ ਨਾ ਇਕੱਠੀ ਅਤੇ ਅਸੀਂ ਸਾਰੇ ਹੱਸੀ ਖੁਸ਼ੀ ਰਹਿਣ ਲੱਗ ਜਾਵਾਂਗੇ। ਅਤੇ ਵੀ ਹੁਣ ਚੱਲੇ ਆ ਅਤੇ ਹੁਣ ਸ਼ੈਤਾਨ ਵੀ ਜਿਹੜਾ ਬਸ ਆਖਰੀ ਦਿਨ ਦੇ ਵੀ ਕੈਦ ਹੋਣ ਦਾ, ਉਸ ਤੋਂ ਬਾਅਦ ਸ਼ੈਤਾਨ ਨੇ ਨਿਕਲ ਆਉਣਾ ਬਾਹਰ ਅਤੇ ਸਿੱਧਾ ਉਹਨੇ ਆਉਣਾ ਸਾਡੇ ਕੋਲ। ਅਤੇ ਅਸੀਂ ਫਿਰ ਸ਼ੁਰੂ ਕਰ ਦੇਣੇ ਨੇ ਦੇ ਦਬਾ ਕੇ ਆਪਣੇ ਟੱਪੇ ਛੱਪੇ ਅਤੇ ਗਾਣੇ ਵੀ ਗਾਵਾਂਗੇ ਕਰਾਂਗੇ। ਬਸ ਆਖਰੀ ਦਿਨ ਸ਼ੈਤਾਨ ਦਾ ਕੈਦ ਵਿੱਚ ਵਿਚਾਰਾ ਫੜਫੜਾਉਂਦਾ ਪਿਆ, ਹੁਣ ਉਹਨੇ ਨਿਕਲ ਆਉਣਾ ਵੇ ਅਤੇ ਨਾਲ ਹੀ ਸਾਡੇ ਵਰਗਿਆਂ 'ਤੇ ਆ ਕੇ ਉਹਨੇ ਬਹਿ ਜਾਣਾ ਕਬਜ਼ਾ ਕਰਕੇ। ਅਤੇ ਚਲੋ ਵੀ ਇਹ ਤਾਂ ਮਜ਼ਾਕ ਦੀ ਗੱਲ ਸੀ, ਅੱਲਾ ਮਾफ़ ਕਰੇ, ਅੱਲਾ ਪਾਕ ਮਾफ़ ਕਰ ਦੇ। ਬਾਅਦ ਮਜ਼ਾਕ ਵੀ ਜਿਹੜਾ ਐਸਾ ਬੰਦਾ ਕਰ ਦਿੰਦਾ ਨਾ ਅਤੇ ਉਹ ਇਸ ਤਰ੍ਹਾਂ ਹੋ ਜਾਂਦਾ। ਅਤੇ ਚਲੋ ਵੀ ਕੋਈ ਗੱਲ ਨਹੀਂ, ਸ਼ਬੀਰ ਹੁਸੈਨ ਸਾਹਿਬ ਦੀ ਗੈਰ ਹਾਜ਼ਰੀ ਲੱਗ ਗਈ ਹੈ। ਅੱਲਾ ਰਹਿਮ ਕਰੇ, ਅੱਲਾ ਪਾਕ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ ਕਿ ਕੋਈ ਮਸਰੂਫੀਅਤ ਹੋਏਗੀ। ਬਸ ਜਿਹੜਾ ਸਾਡੇ ਵਿੱਚੋਂ ਹੁਣ ਜਿਵੇਂ
ਮਹਿਵਿਸ਼ ਫਵਾਦ ਨੇ ਸਾਨੂੰ ਸ਼ੁਰੂ 'ਚ ਕਮੈਂਟ ਕੀਤੇ ਔਰ ਆਏ ਸਾਡੇ ਨਾਲ, ਫਿਰ ਵਿੱਚ ਇੱਕਦਮ ਉਹ ਗਾਇਬ ਹੋ ਗਏ। ਅਤੇ ਮੈਨੂੰ ਫਿਰ ਉਹਨਾਂ ਦੀ ਫਿਕਰ ਹੁੰਦੀ ਹੈ ਕਿ ਜਿਹੜੇ ਰੋਜ਼ ਤੁਹਾਡੇ ਆਉਂਦੇ ਨਾ, ਤੁਹਾਡੇ ਕੋਲ ਤੁਹਾਡੇ ਵਿਹੜੇ 'ਚ ਬੈਠਦੇ ਨੇ, ਫਿਰ ਇੱਕ ਦਿਨ ਨਾ ਆਉਣ ਤੇ ਉਹ ਇੱਕ ਫਿਕਰ ਹੋ ਜਾਂਦੀ ਵੀ ਕੀ ਗੱਲ ਹੈ। ਇਸ ਤਰ੍ਹਾਂ ਫਿਰ ਹੋ ਜਾਂਦਾ ਹੈ। ਬਾਕੀ ਅੱਲਾਹ ਪਾਕ ਸਭ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ ਅਤੇ ਸਭ ਨੂੰ ਆਪਣੇ ਘਰ ਦਾ ਦੀਦਾਰ ਕਰਾਵੇ, ਹਰ ਇੱਕ ਵਾਸਤੇ ਆਸਾਨੀਆਂ ਪੈਦਾ ਕਰੇ। ਅੱਲਾਹ ਪਾਕ ਹਰ ਇੱਕ ਦੀ ਜਾਇਜ਼ ਮੁਰਾਦਾਂ ਨੂੰ ਪੂਰਾ ਕਰੇ। ਦੇਖੋ ਇਹ ਤੁਹਾਨੂੰ ਦੁਆਵਾਂ ਵੀ ਦੇ ਦਿੱਤੀਆਂ ਤੇ ਸਭ ਕੁਝ ਕਰ ਦਿੱਤਾ, ਅਤੇ ਹੁਣ ਅਸੀਂ ਉੱਠੀਏ ਥੱਲੇ ਜਾ ਕੇ ਹਾਂਡੀ ਪਕਾਈਏ। ਆਪਣੀ ਅੰਮੀ ਦਾ ਮਸ਼ਹੂਰ ਜੁਮਲਾ ਯਾਦ ਆ ਜਾਂਦਾ ਹੈ ਕਿ ਕੰਮ ਤੁਹਾਡੇ ਪਿਓ ਨੇ ਕਰਨੇ ਨੇ ਅਤੇ ਬਈ ਅਸੀਂ ਕਰਨੇ ਨੇ। ਹੁਣ ਅਸੀਂ ਨੀਚੇ ਜਾ ਕੇ ਆਪਣੀ ਹਾਂਡੀ ਚੁੱਲ੍ਹਾ ਚੌਕੀ ਫੜੀਏ ਅਤੇ ਅਸੀਂ ਕਰੀਏ। ਅਤੇ ਚਲੋ ਬਈ ਹੁਣ ਅਸੀਂ ਫਿਰ ਮਿਲਦੇ ਹਾਂ ਈਦ ਦੇ ਉੱਤੇ। ਅੱਜ ਤਾਂ ਵਾਕਈ ਈਦ ਦੀ ਤਿਆਰੀਆਂ ਨੇ। ਅੱਜ ਤਾਂ ਹੁਣ ਕੋਈ ਚਾਂਸ ਨਹੀਂ ਨਾ ਕਿ ਹੁਣ ਚਾਂਸ ਦੇਵੇ। ਅੱਜ ਤਾਂ ਹੁਣ ਰੋਜ਼ਾ ਖੋਲ੍ਹ ਕੇ ਫਿਰ ਦਿੱਤੇ ਦੀ ਕੱਪੜੇ ਇਸਤਰੀ ਹੋਣੇ ਨੇ, ਅਤੇ ਉਹੀ ਜਿਹੜੀ ਈਦ ਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ ਨੇ, ਉਹ ਅਸੀਂ ਕਰਨੀਆਂ ਨੇ। ਅਤੇ ਫਿਰ ਤੁਸੀਂ ਵੀ ਇਨਸ਼ਾਅੱਲਾ ਚੰਗੀ ਚੰਗੀ ਈਦ ਬਣਾਓ ਅਤੇ ਸੇਵੀਆਂ ਖਾਓ ਅਤੇ ਮੈਨੂੰ ਮੇਰਾ ਵਲੌਗ ਵੀ ਦੇਖੋ ਅਤੇ ਨਾਲ ਚੰਗੇ ਚੰਗੇ ਕਮੈਂਟ ਕਰੋ ਅਤੇ ਦੱਸਿਓ ਮੈਨੂੰ ਜ਼ਰੂਰ ਕਿ ਤੁਸੀਂ ਕਿਹੜੇ ਕੱਪੜੇ ਪਾਏ ਨੇ ਇਸ ਸਾਲ। ਆਮਨਾ ਤੁਸੀਂ ਵੀ ਦੱਸਿਓ ਅਤੇ ਸ਼ਮਾ ਅਤੇ ਸਾਰੇ ਦੱਸਿਓ ਮੈਨੂੰ, ਜਿਹੜੇ ਦੇਖਦੇ ਨੇ ਉਜ਼ਮਾ, ਕਿ ਤੁਸੀਂ ਕਿਹੜੇ ਕਿਹੜੇ ਰੰਗ ਦੇ ਕੱਪੜੇ ਪਾਏ ਨੇ। ਬ੍ਰਾਂਡ ਮੈਂ ਨਹੀਂ ਪੁੱਛਦੀ ਹਾਂ, ਲੇਕਿਨ ਕਲਰ ਜ਼ਰੂਰ ਦੱਸਿਓ ਆਪਣੇ ਕੱਪੜਿਆਂ ਦਾ ਕਿ ਤੁਸੀਂ ਕਿਹੜੇ ਕਿਹੜੇ ਕਲਰ ਦੇ ਕੱਪੜੇ ਸਵਾਏ ਨੇ ਈਦ ਵਾਸਤੇ। ਅਸੀਂ ਤਾਂ ਦੱਸ ਦਿੱਤਾ ਤੁਹਾਨੂੰ ਕਿ ਕਾਲਾ ਜੋੜਾ, ਅਤੇ ਕਾਲਾ ਜੋੜਾ ਪਾਇਆ ਵੇ। ਅਤੇ ਅਸੀਂ ਫਿਰ ਕਦੀ ਕਦੀ ਹੁੰਦਾ ਕਾਲੇ ਜੋੜੇ ਦੇ ਨਾਲ ਕਾਲੀ ਐਨਕ ਨਾ ਪਾਇਆ ਕਰ, ਉਹ ਕਾਲੀ ਐਨਕ ਵੀ ਅਸੀਂ ਕਿਸੇ ਦਿਨ ਪਾਵਾਂਗੇ। ਅਤੇ ਫਿਰ ਨਾਲ ਅਸੀਂ ਕਾਲਾ ਜੋੜਾ ਵੀ ਪਾਵਾਂਗੇ। ਦੇਖੋ ਉਹ ਦਿਨ ਆਏਗਾ ਕਦੀ। ਬੁਰੇ ਵਾਲਾ ਮੈਂ ਗਈ ਅਸੀਂ ਕਾਲੀ ਐਨਕ, ਅਤੇ ਬੜਾ ਬਈ ਸ਼ਾਦੀ ਦਾ ਅਸੀਂ ਡਾਂਸ ਕੀਤਾ, ਬੜਾ ਮਜ਼ਾ ਆਇਆ, ਉਹ ਬੜਾ ਫਨ ਕੀਤਾ। ਉਹ ਜ਼ਿੰਦਗੀ ਦੇ ਯਾਦਗਾਰ ਦਿਨ ਸਨ। ਇਹ ਕਾਲੀ ਐਨਕ ਇੰਨੀ ਮਸ਼ਹੂਰ ਹੋ ਗਈ ਸੀ ਨਾ ਉੱਥੇ ਸਾਡੇ ਘਰ ਵਿੱਚ, ਹਰ ਬੱਚਾ ਵੀ ਆਪਣੀ ਐਨਕ ਕੱਢ ਕੇ ਲੈ ਆਇਆ ਸੀ, ਤਾਂ ਅਸੀਂ ਬੜਾ ਫਨ ਕੀਤਾ। ਅਤੇ ਚਲੋ ਫਿਰ ਮਿਲਦੇ ਹਾਂ। ਮੇਰੇ ਕੋਲ ਅਗਰ ਉਹ ਕਲਿੱਪ ਪਿਆ ਹੋਇਆ ਨਾ ਕਿਤੇ, ਮੈਂ ਜ਼ਿਆਦਾਤਰ ਡਿਲੀਟ ਕਰ ਦਿੰਦੀ ਹਾਂ ਚੀਜ਼ਾਂ, ਅਤੇ ਮੈਂ ਤੁਹਾਨੂੰ ਕਿਸੇ ਉਹ ਕਿਸੇ ਜਗ੍ਹਾ ਜੋੜ ਕੇ ਲਾਵਾਂਗੀ, ਤੁਸੀਂ ਦੇਖਿਓ, ਬੜਾ ਫਨ ਅਸੀਂ ਕੀਤਾ ਸੀ। ਅਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।